अच्छा जी, हाँ चलो जी रिकॉर्डिंग शुरू होगी। अच्छा जी, वो ਅਸੀਂ ਕਨੈਕਟ ਕਰੀਏ ਆਪਣੀ ਪਿਛਲੀ ਕਲਾਸ ਦੇ ਨਾਲ ਤੇ ਕੋਈ ਪਿਛਲੀ ਕਲਾਸ ਦੇ ਵਿੱਚ ਅਸੀਂ ਜੋ ਥੋੜੀ ਜਿਹੀ ਪ੍ਰੋਗਰੈਸ ਕੀਤੀ ਸੀ, ਫਿਰ ਉਹਨੂੰ ਦੇਖਿਆ, ਕੁਝ ਲਫ਼ਜ਼ ਬਣਾਉਣ ਦੀ ਕੋਸ਼ਿਸ਼ ਕੀਤੀ ਦੋਸਤਾਂ ਨੇ, ਜਾਂ ਅਸੀਂ हाँ जी मैं कीते मैंने एक मैंने ले आउंदे बुक में 2 मिनट दियो एक। हाँ ठीक है। पॉज कर लवा उन्नी देर। हाँ जी पॉज कर लो। पॉज कर लेना। अच्छा ते तुसी कुछ लफ्ज बनाए, सेंटेंस बनाए या लफ्ज बनाए ने? सेंटेंस नहीं बनाए। वाओ कह दे तो मैं पढ़ सकता हूं तो वारिस वाओ अलिफ रे से। वाह बिल्कुल से नाल वारिस लफ्ज बनदा है। वारिस अच्छा जे ते तुसी पसंद करो ते ਅਸੀਂ देख नहीं सकांगे, दे सकने हैं अगर शेयर करो किस तरह करोगे? कैमरा दे अगे रखोगे या ये कंप्यूटर्स ने? हाँ इस तरह तो ठीक है बिल्कुल वारिस। हाँ हाँ ठीक है ठीक है जस्ट हाँ नजर आ रहा है। मेरी गल तो मैं लिखाई गई नहीं चंगी नहीं हैगी। खाता खा हे अलिफ ते अलिफ खाता 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 जिदा खाता ठीक है। अच्छा हाँ खे अल्फ खा ते अल्फ ता खाता खाता ठीक। और अमरजीत तेरे को है कि कोई? नहीं मैं एक्चुअली टाइप ਕੀਤੇ ਹੋਏ ਆ, ਮੈਂ ਤਾਂ ਸ਼ੇਅਰ ਕਰ ਸਕਦਾ। ਕਿੱਥੇ ਅੱਛਾ ਟਾਈਪ ਕਰ ਲਿਆ ਹੈ। ਹਾਂ ਵਰਡ ਦੇ ਵਿੱਚ ਟਾਈਪ ਕੀਤੇ ਹੋਏ। ਤੇ ਤੁਸੀਂ ਕਿਸ ਤਰ੍ਹਾਂ ਸਾਨੂੰ ਦਿਖਾਣਾ ਚਾਹੋਗੇ? ਹਾਂਜੀ ਮੈਂ ਸ਼ੇਅਰ ਕਰ ਦੇਣਾ। ਸ਼ੇਅਰ ਸਕਰੀਨ ਕਰੋਗੇ? ਹਾਂ ਸ਼ੇਅਰ ਸਕਰੀਨ ਕਰ ਦੇਣਾ ਮੈਂ। ਠੀਕ ਹੈ ਉਹਦੇ ਲਈ ਕੋਈ ਪਰਮਿਸ਼ਨ ਦੀ ਲੋੜ ਤੇ ਨਹੀਂ ਹੈ ਤੁਹਾਨੂੰ? ਨਹੀਂ ਨਹੀਂ ਤੁਹਾਨੂੰ ਦੇਣੀ ਪੈਣੀ ਹੈ ਆਈ ਥਿੰਕ, ਮੈਨੂੰ ਕਰਨ ਨਹੀਂ ਦੇ ਰਿਹਾ ਹੈ। ਅੱਛਾ ਜੀ one participant can share at time, multiple participants can share ਅੱਛਾ ਨਹੀਂ ਤੁਸੀਂ ਤਾਂ ਸ਼ੇਅਰ ਤੇ ਕੋਈ ਕਰ ਹੀ ਨਹੀਂ ਰਿਹਾ ਬਟ ਕਰ ਹੀ ਨਹੀਂ ਰਿਹਾ। ਮਤਲਬ ਮੈਨੂੰ ਬਟ ਅਲਾਉਡ ਨਹੀਂ ਹੈ। ਮੈਂ ਕਹਿ ਰਿਹਾ ਹੋਸਟ ਡਿਸੇਬਲਡ ਸਕਰੀਨ ਸ਼ੇਅਰਿੰਗ। ਉਹ ਕਿੱਥੋਂ ਕਰਨੀ ਹੈ ਜੀ ਤੁਹਾਨੂੰ? ਮੈਂ ਅੱਛਾ ਇੱਕ ਮਿੰਟ ਮੈਂ ਤੁਹਾਨੂੰ ਮੇਰੇ ਨਾਮ ਤੇ ਜਾਓ। ਮੈਂ ਜਾਣਾ ਹਾਂ ਹਾਂ ਔਰ ਇੱਥੇ ਹੈਗਾ ਜੀ ਨਾ ਸਟਾਰਟ ਵੀਡੀਓ, ਮੇਕ ਹੋਸਟ, ਰੀਨੇਮ, ਅਲਾਉ ਟੂ ਰਿਕਾਰਡ, ਮਲਟੀ ਪਿਨ, ਰਿਮੂਵ, ਰਿਪੋਰਟ। ਇਹਦੇ ਵਿੱਚ ਤਾਂ ਕੋਈ ਨਹੀਂ ਹੈ। ਨਹੀਂ ਮੈਂ ਨਾ ਸ਼ੇਅਰ ਸਕਰੀਨ 'ਚ ਜਾਣਾ ਤੇ ਇਹਨੂੰ ਮੈਂ ਕਹਿਣਾ ਕਿ ਮਲਟੀਪਲ ਪਾਰਟਿਸਪੈਂਟਸ ਕੈਨ ਸ਼ੇਅਰ ਸਾਈਮਲਟੇਨੀਅਸਲੀ। ਨਹੀਂ ਉਹ ਡਿਫਰੈਂਟ ਚੀਜ਼ ਹੈ। ਮਤਲਬ ਮੈਨੂੰ ਐਕਚੁਅਲੀ ਨਾ ਸ਼ੇਅਰ ਕਰਨਾ ਹੀ ਅਲਾਉਡ ਨਹੀਂ ਹੈ। ਆਈ ਥਿੰਕ ਜ਼ਿਆਦਾਤਰ ਜਦੋਂ ਤੁਸੀਂ ਸਟਾਰਟ ਕੀਤੀ ਹੈ ਨਾ ਕੁਝ ਮੀਟਿੰਗ, ਉਹਦੀ ਸੈਟਿੰਗ ਕੁਝ ਹੋਣੀ ਹੈ। ਜਾਂ ਤੁਸੀਂ ਏਦਾਂ ਕਰ ਸਕਦੇ ਮੈਨੂੰ ਨਾ ਕੋ ਹੋਸਟ ਬਣਾ ਦਿਓ ਫਿਰ ਸ਼ਾਇਦ ਸ਼ੇਅਰ ਹੋ ਜੇ। ਅੱਛਾ ਇਹਦੇ ਵਿੱਚ ਜੀ ਮੈਂ ਅਗਰ ਦੇਖਣਾ ਕਿ ਤੁਹਾਡੇ ਨਾਮ ਦੇ ਨਾਲ ਮੋਰਸ ਜਾ ਕੇ ਤੇ ਮੇਕ ਕੋ ਹੋਸਟ ਇੱਕ ਵਾਰ ਟਰਾਈ ਕਰਕੇ ਦੇਖੋ। ਠੀਕ ਹੈ ਤੁਹਾਨੂੰ ਕੋ ਹੋਸਟ ਹਾਂ ਮੈਂ ਸ਼ੇਅਰ ਹਾਂਜੀ ਹੁਣ ਆ ਰਿਹਾ। ਓਕੇ ਮੈਂ ਕਰਦਾ। ਅੱਛਾ ਤੁਹਾਨੂੰ ਨਜ਼ਰ ਆਇਆ? ਹਾਂ ਹਾਂਜੀ ਇੱਥੋਂ ਅਗਰ ਸਟਾਰਟ ਕਰੀਏ ਤਾਂ ਇਹ ਹੈ ਬੇਰ ਜੀ। ਇਹ ਵਾਲਾ ਹੈ ਲੇਕਿਨ ਜਿਹੜਾ ਲਫ਼ਜ਼ ਬਣਿਆ ਨਾ ਹਾਂਜੀ ਤੁਸੀਂ ਸਪੈਲਿੰਗ ਠੀਕ ਲਿਖੇ ਨੇ। ਅੱਛਾ ਨਹੀਂ ਉੱਥੇ ਪਰ ਜਿਹੜਾ ਲਫ਼ਜ਼ ਬਣਿਆ ਹੈ ਉਹ ਠੀਕ ਨਹੀਂ ਬਣਿਆ। ਇਹਨੇ ਜੁੜਨਾ ਹੈ। ਜੁੜ ਕੇ ਬੇ ਦਾ ਨੁਕਤਾ ਦੇ ਨਾਲ ਬੇ ਨਜ਼ਰ ਆਏਗੀ ਸਾਨੂੰ ਔਰ ਇਹ ਦੋ ਨੁਕਤਿਆਂ ਨਾਲ ਨਜ਼ਰ ਆਏਗੀ ਔਰ ਰੇ ਨਾਲ ਜੁੜੀ ਹੋਏਗੀ। ਨਹੀਂ ਫਿਰ ਮੈਂ ਗੜਬੜ ਕੀਤੀ ਹੈ ਕੁਝ ਲਿਖਣ 'ਚ ਨਾ। ਉਸੇ ਤਰ੍ਹਾਂ ਅੱਗੇ ਦੇਰ ਜਿਹੜਾ ਹੈ ਹਾਂਜੀ ਉਹ ਵੀ ਜੁੜਿਆ ਹੋਇਆ ਹੋਣਾ ਚਾਹੀਦਾ।
ओके मैं चलो मैं एक बार ना 1 सेकेंड हाँ नहीं रुको मैं ना लेट मी ट्राई ओके मैं उर्दू करो। हाँ जी हाँ जी ਨਾ ਸਪੇ ਹਾਂ ਹਾਂ ਸਪੇਸ ਹੁਣ ਸਪੇਸ ਨਹੀਂ ਤੁਸੀਂ ਦੇਣੀ ਹਾਂਜੀ ਹੁਣ ਤੁਸੀਂ ਰੇ ਪਾਓ। अरे ਹਾਂ नहीं बट ज्वाइन नहीं हो रहा ਜੁਆਇਨ ਨਹੀਂ ਹੋ ਰਿਹਾ ਕੋਈ नहीं ਕੁਝ ਤੁਸੀਂ ਹੋਰ कह रहे ज्वाइन होना चाहिए ਜੁਆਇਨ ਹੋਣਾ ਚਾਹੀਦਾ। ओके तो फिर ये मैं लिखिया इदा ही है अगला भी मैं इस तरह ही लिखिया ਉਹਦੇ ਚ ਵੀ ਨਾ ज्वाइन नहीं होया देर चलो जद नहीं तो ਤੁਸੀਂ ਲਿਖ ਕੇ ਦਿਖਾ ਦਿਓ ਇੱਕ ਵਾਰੀ ਬਾਅਦ ਚੋਂ ਆਪਾਂ ਅੱਛਾ ਲਫ਼ਜ਼ ਫਿਰ ਇਹਨੂੰ ਤੁਸੀਂ ਅੱਛਾ ਬਾਕੀ ਹੋਰ ਦੇਖ ਲੈਂਦੇ ਆ। ਈਦ ਤੁਸੀਂ ਹਾਂਜੀ ਠੀਕ ਲਿਖਿਆ ਇਹ ਜੁੜ ਗਿਆ। हाँ ਦੇਰ ये ਨਹੀਂ ਜੁੜਿਆ ईद हो गया ਈਦ ਤੁਸੀਂ ਠੀਕ ਲਿਖਿਆ ਇਹ ਜੁੜ ਗਿਆ ਔਰ ਦੀਦ ਜਿਹੜਾ ਹੈ ਉਹ ਵੀ ਤੁਸੀਂ ਠੀਕ ਲਿਖਿਆ ਉਹ ਵੀ ਜੁੜ ਗਿਆ। हाँ ये ਔਰ होया ਔਰ दीद ਇਹ ਰੀਜ ਜਿਹੜਾ ਹੈ ਇਹ ਵੀ ਜੁੜ ਗਿਆ ਮੇਰੇ ਖਿਆਲ ਇੱਥੇ ਕੋਈ ਟੈਕਨੀਕਲ ਕੋਈ ਇਸ਼ੂ ਹੋਇਆ ਹੈ ਇਹ कुछ ਵੀ ਜੁੜ गड़बड़ ਗਿਆ हाँ ਔਰ ਇਹ जी ਵੀ ਠੀਕ ਹੈ अच्छा ठीक है ये रीज है बिल्कुल ठीक लिखा एंड और करीब भी बिल्कुल ठीक है। करीब हाँ हाँ जी और ये है सवेरे सवेर सवेर हाँ जी अच्छा ये भी ठीक नहीं है ये ठीक ये जुड़िया नहीं है मेरे ख्याल से फिर कोई ਇਹਦੇ ਵਿੱਚ ਕੁਝ ਗੜਬੜ ਹੋ ਰਿਹਾ ਹਾਂਜੀ ਇਹ ਜੁਆਇਨ ਨਹੀਂ ਹੋ ਰਹੇ कोई रर्रा वाले जड़े ने ना ਉਹ ਕੋਈ ਜਾਂ ਇਹ ਵਾਲੇ ਜਿਹੜੇ ਨੇ ਕੋਈ ਰਜ਼ਾ ਇਹਨਾਂ ਨਾਲ ਕੋਈ ਇਸ਼ੂ ਹੈਗਾ। ਅੱਛਾ ਹੁਣ ਇਹ ਜਿਹੜੇ ਇਹਨਾਂ ਦੀ ਗਰੀ ਬੀ ਉਹ ਇੱਥੇ ਬਿਲਕੁਲ ਠੀਕ ਲਿਖਿਆ ਗਿਆ। ਹਾਂਜੀ गरीबी बिल्कुल ठीक है और अमीरी भी बिल्कुल ठीक लिखा गया। पोथी भी बिल्कुल ठीक है और केला ठीक नहीं है ये जुड़िया नहीं है। अच्छा ये ਜਿਹੜੇ ਲਫ਼ਜ਼ ਜੁੜੇ ਨਹੀਂ ਹੈ ਜਿਨ੍ਹਾਂ ਨੂੰ ਅਸੀਂ ਠੀਕ ਕਰਨਾ ਚਾਹੁੰਦੇ ਹਾਂ ਇਹ ਤੁਸੀਂ ਨੋਟ ਕਰ ਲਓ ਤੇ ਫਿਰ ਅਸੀਂ ਮੈਂ ਇਹਨੂੰ ਲਿਖਨੇ ਅਸੀਂ ਦੁਬਾਰਾ ਇਹ ਲਫ਼ਜ਼ ਜਿੱਥੇ ਵੀ बड़ी ये हाँ जी आई है ना तो वो सारे गड़बड़ लग रहे हैं ਉਹ ਗੜਬੜ ਲੱਗ ਰਿਹਾ मतलब ਅਸੀਂ हाँ ये ज्वाइन नहीं हुआ मैं ਤੁਹਾਨੂੰ ਬੋਲ ਕੇ ਦੱਸ ਦਾਂਗਾ ਜਾਂ ਤੇ ਜਾਂ ਮੈਨੂੰ ਨੋਟ ਕਰਨ ਦੋ ਮੈਂ ਨੋਟ ਕਰ ਲੈਂਦਾ ਜ਼ਿਹਨ ਚ ਰੱਖ ਲੈਣਾ ਦੋ ਹਾਂਜੀ ਮੈਂ ਉਹ ਦੇਖ ਕੇ ਦੱਸ ਦਾਂਗਾ दोस्ती बिल्कुल ठीक है ਤੁਸੀਂ ਲਿਖਿਆ यारी भी ठीक है और एक ही लफ्ज है फोन 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 अच्छा फोन ਅਸੀਂ फोन ਜਿਹੜਾ ਨਾ ਉਹ ਫੱਫੇ ਨਾਲ ਲਿਖਦੇ ਆ ਫ अच्छा ਅਸੀਂ ਥੇ ਨਹੀਂ ओके ਯੂਜ਼ ओके ਕਰਦੇ ਹਾਂ ਟੈਲੀਫੋਨ ਅਗਰ ਲਿਖਣਾ ਹੈ ਤੁਸੀਂ ਪੰਜਾਬੀ ਚ ਜਾਂ ਉਰਦੂ ਚ ਉਹ ਫੇ ਨਾਲ ਲਿਖਿਆ ਜਾਏਗਾ ਤੇ ਹੋਰ ਨੇ ਜਾਂ ਇਹੋ ਹੀ ਨੇ ਜੀ ਹੋਰ बस यही है ਅੱਛਾ ਠੀਕ ਹੈ अच्छा इस तरह ਤੁਸੀਂ ਮੇਰੇ ਇੱਕ ਦੋ ਹੋਰ ਹੈ मैं स्टॉप कर ਦਾਂ ਤੁਸੀਂ ਸਟਾਪ ਕਰ ਦਿਓ ਸ਼ੇਅਰ ਸਕਰੀਨ ਨੂੰ ਹਾਂਜੀ ਤੁਸੀਂ ਸਟਾਪ ਕਰ ਦਿਓ ਤੇ ਫਿਰ ਮੈਂ ਇੱਕ ਦੋ ਹੋਰ ਦਿਖਾ ਦਿੰਦਾ ਠੀਕ ਹੈ ਪਹਿਲਾਂ ਮੈਂ ਲਿਖਿਆ ਕੱਪੜਾ ਪਾ ਦਿਸਦਾ ਹੈ ਤਾਂ ਹਾਂਜੀ कपड़ा कपड़ा कक्का हाँ मतलब कक्का नहीं सॉरी काफ पे अड़े और अलिफ कपड़ा ठीक है कपड़ा पा ठीक है कपड़ा पा ठीक है ਤੇ ਦੂਜਾ ਹੈਗਾ ਹਾਕਮ ਜ਼ਾਲਮ ਹੈ ਪਰ ਇਹ ਮੇਰੀ ਲਿਖਾਈ थोड़ा जा ऊपर करो जरा आ जाओ उत्ते करो ठीक है नहीं थोड़ा जा उत्ते करो उत्ते हाँ जोर एक तो जोर है हाल है कि जोर माल है या हाल है हाल जोर नाल नाल अच्छा ठीक है ठीक है सानू पढ़न जरा दूर है ना पढ़न दे विच जोर नाल ठीक है हाँ हुन ठीक हुन साफ नून ठीक साफ नजर आई है जालम उत्ते वे हाकम हाकम जालम तुसी बहुत अच्छे लफ्ज लिख रहे हो और तुसी ਜਿਹੜੀਆਂ ਨੇ ਔਰ ਉਹਨਾਂ ਐਲਫਾਬੈਟਸ ਨਾਲ ਲਿਖ ਰਹੇ ਹੋ ਜਿਹੜੇ ਅਰਬੀ ਫਾਰਸੀ ਤੋਂ ਆਏ ਹੋਏ ਨੇ ਤੇ ਸਾਡੇ ਉਹਨਾਂ ਦੀ ਪਹਿਚਾਨ ਅਮੂਮਨ ਘੱਟ ਹੁੰਦੀ ਹੈ ਜਿਹੜੇ ਇਸ ਪੰਜਾਬ ਵਾਲੇ ਕਰਦੇ ਨੇ ਕਿ ਇਹ ਉਹਦੇ ਨਾਲ ਲਿਖਣਾ ਹੈਗਾ ਤੁਸੀਂ ਬਹੁਤ ਅੱਛੇ ਲਿਖੇ ਅਸੀਂ ਦੇਖੀਏ ਜੀ वापस जाके मैं अगर स्क्रीन अपनी शेयर करा और
ਜਾਂ ਤੁਸੀਂ ਹੋਰ ਗੁਰਦਾਸ ਜੀ ਕੋਈ ਦਿਖਾਣਾ ਚਾਹ ਰਹੇ ਹੋ? ਹੋਰ ਨਹੀਂ ਮੇਰੇ ਤੋਂ ਲਿਖ ਹੋਏ ਹੈਗੇ। ਓਕੇ ਓਕੇ, ਤੁਸੀਂ ਮੈਂ ਸਕਰੀਨ ਸ਼ੇਅਰ ਕਰਨਾ ਤੇ ਫਿਰ ਅਸੀਂ ਦੇਖਨੇ ਆ ਕਿ ਜਿਹੜੇ ਲਫ਼ਜ਼ ਅੱਛਾ ਅਮਰਦੀਪ ਜੀ ਦੱਸੋ ਇਹ ਕਿਹੜੇ ਲਫ਼ਜ਼ ਸਨ? ਹਾਂਜੀ, ਬੇਰ, ਦੇਰ। ਉਹ ਮੈਨੂੰ ਇਹ ਕਰ ਲੈਣ ਦਿਓ। ਸਕਰੀਨ ਆ ਰਹੀ ਮੇਰੀ ਨਜ਼ਰ? ਹਾਂਜੀ ਹਾਂਜੀ। ਉਹਨੂੰ ਇਹ ਸ਼ਕਲ ਬਣਨੀ ਚਾਹੀਦੀ ਸੀ। ਨਹੀਂ ਤੁਸੀਂ ਇੱਥੇ ਨਹੀਂ, ਵਾਪਸ ਲਿਖੋ, ਮਤਲਬ ਇੱਕ ਇੱਕ ਲੈਟਰ ਕਰਕੇ ਤੁਸੀਂ ਟਾਈਪ ਕਰਿਓ ਇੱਕ ਵਾਰੀ। ਮੈਂ ਬੇ ਨੂੰ ਕੀਤਾ, ਹਾਂ, ਉਸ ਤੋਂ ਬਾਅਦ ਮੈਂ ये ਨੂੰ ਕੀਤਾ, ਉਸ ਤੋਂ ਬਾਅਦ ਮੈਂ ਰੇ ਨੂੰ ਕਰ ਦਿੱਤਾ, ਹੋਰ ਮੈਂ ਕੁਝ ਨਹੀਂ ਕੀਤਾ, ਕੋਈ ਸਪੇਸ ਨਹੀਂ ਪਾਈ ਵਿੱਚ। ਓਕੇ। नहीं, आई थिंक ये मेरी साइड कुछ तो गड़बड़ है। कोई कीबोर्ड फॉन्ट कीबोर्ड से नहीं मसला? नहीं, बट बाकी टाइप सही हो रहे हैं। बाकी भी ठीक हो रहे सन। और लफ्ज दसो कोई ਜਿਹੜੇ ਉੱਥੇ नहीं, ओके, एक चीज मैंने दसो तुसी। हाँ। 1 सेकंड, मैं नहीं, तुसी इतने बड़ी ये नहीं पा रहे, तुसी छोटी ये पा रहे, बड़ी पा रहे? मैं निकी ये पा रहा हूँ। कीबोर्ड जड़ा है, कीबोर्ड मेरा ख्याल शायद यही मसला बन, कीबोर्ड जड़ा है ना वो फैसिलिटेट कर रहा निकी ये नाल। देखो मैं अगर वड्डी ये पावा ना, हाँ, वड्डी ये पाओ तुसी एक बारी। अच्छा, यही हो रहा है फिर? है ना, ये हो रहा है। नहीं, बट ਇਹਦੇ ਚ ਯੂਜ਼ ਤੇ ਵੱਡੀ ਇਹ ਹੋਣੀ ਹੈ ਨਾ ਏ ਲਈ। हाँ, लेकिन ਜਦੋਂ एक चीज मेरे ख्याल ਸਾਨੂੰ ਜ਼ਿਹਨ ਚ ਰੱਖਣਾ ਚਾਹੀਦਾ, ਇਹ ਦੀ ਜਿਹੜੀ ਵਰਤੋਂ ਹੈ ਨਾ ਨਿੱਕੀ ਔਰ ਇਹ ਨਿੱਕੀ ਔਰ ਵੱਡੀ ਇਹ ਦੀ, ਹਾਂਜੀ, ਇੱਕ ਤੇ ਵਰਤੋਂ ਹੈ ਕਿ ਦੋਵਾਂ ਦੀ ਆਵਾਜ਼ ਤੇ ਵੱਖਰੀ ਵੱਖਰੀ ਰਹੇਗੀ, ਏ ਤੇ ਈ, ਇਹ ਤੇ ਹੀ ਠੀਕ ਮਤਲਬ ਹੈ ਐਜ਼ ਅ ਵੋਵਲ। ਹਾਂਜੀ, ਆਵਾਜ਼ ਤੇ ਸਾਨੂੰ ਪਹਿਚਾਨ ਆ ਗਈ ਹੈ ਨਾ, ਆਵਾਜ਼ ਦੀ ਤੇ ਆ ਗਈ। ਛੋਟੀ, ਹਾਂ ਛੋਟੀ ਏ ਮਤਲਬ ਈ ਐਂਡ ਵੱਡੀ ਮਤਲਬ ਏ। ਬਿਲਕੁਲ ਠੀਕ ਹੈ, ਲੇਕਿਨ ਠੀਕ ਹੈ। ਇਹਦੀ ਸ਼ਕਲ ਵੀ ਜਿਹੜੀ ਹੈ ਵੱਖਰੀ ਵੱਖਰੀ ਸਾਨੂੰ ਪਤਾ ਹੈ। ਲਫ਼ਜ਼ ਦੇ ਦਰਮਿਆਨ ਚ ਜਦੋਂ ਇਹ ਆਏਗੀ ਨਾ ਜੀ ਵੱਡੀ ਜਾਂ ਛੋਟੀ, ਇਹਨਾਂ ਦੋਵਾਂ ਦੇ ਜਿਹੜੇ ਨੇ ਨਾ ਦੋ ਨੁਕਤਿਆਂ ਨਾਲ ਹੀ ਪਛਾਣ ਹੋਏਗੀ। ਹਾਂ, ਹਾਂਜੀ, ਇਹ ਦੋ ਨੁਕਤਿਆਂ ਨਾਲ ਪਛਾਣ ਹੈ। ਨਹੀਂ ਤਾਂ ਫਿਰ ਮੈਂ ਦੱਸਦਾ, ਉਹ ਜਿਹੜਾ ਨਾ ਜੀ ਸਾਡਾ ਕੀਬੋਰਡ, ਉਹਨੂੰ ਮੈਂ ਅਗਰ ਕਹਾਂ ਕਿ ਇਹ ਲਿਖ ਤੇ ਉਹਨੇ ਨਹੀਂ ਲਿਖਿਆ, ਉਹਨੂੰ ਮੈਂ ਕਹਾਂ ਕਿ ਅਗਰ ਇਹ ਨਿੱਕੀ ਇਹ ਪਾ ਕੇ ਤੇ ਫਿਰ ਮੈਂ ਕਿਹਾ ਤੇ ਉਹਨੇ ਬੇਰ ਲਿਖ ਦਿੱਤਾ। ਓਕੇ, ਤਾਂ ਫਿਰ ਮੈਂ ਵੀ ਇਹੀ ਕੀਤਾ ਹੈ, ਮੈਂ ਐਕਚੁਅਲੀ ਵੱਡੀ ਇਹ ਪਾਉਣ ਦੀ ਕੋਸ਼ਿਸ਼ ਕੀਤੀ ਹੈ, ਇਹ ਹੋਇਆ, ਛੋਟੀ ਨਹੀਂ ਪਾਈ ਤੇ ਇਸੇ ਕਰਕੇ ਉਹ ਜੁਆਇਨ ਨਹੀਂ ਹੋਇਆ। ਠੀਕ ਹੈ, ਹੁਣ ਇਹਦੇ ਵਿੱਚ ਅਸੀਂ ਬੇਰ ਤੇ ਪੜ ਰਹੇ ਹਾਂ, ਲੇਕਿਨ ਅਗਰ ਅਸੀਂ ਵੀਰ ਲਿਖਣਾ ਹੈ ਜਾਂ ਵੀਰ, ਵੇਰ ਔਰ ਵੀਰ ਦੇ ਵਿੱਚ ਫਰਕ ਤੇ ਹੋਣਾ ਚਾਹੀਦਾ। ਉੱਥੇ ਹੋਰ ਰੇ ਵੇ, ਉੱਥੇ ਹੋਰ ਇਹ ਵੇ, ਉੱਥੇ ਹੋਰ ਇਹ ਵੇ। ਹਾਂਜੀ, ਹਾਂ, ਇੱਕ ਜਗ੍ਹਾ ਛੋਟੀ ਇੱਕ ਜਗ੍ਹਾ ਵੱਡੀ। ਹਾਂ, ਐਗਜ਼ੈਕਟਲੀ। ਬੇਰ ਦੇ ਵਿੱਚ ਤੇ ਵੱਡੀ ਹੈ ਇਹ ਹੈ ਜਿਹੜੀ ਇੱਥੇ ਇਹ ਨਜ਼ਰ ਵੀ ਆ ਰਹੀ ਹੈ ਔਰ ਤੁਸੀਂ ਪਾਈ ਵੀ ਆਪਣੇ, ਠੀਕ ਹੈ। ਹਾਂਜੀ, ਅੱਛਾ, ਇਹ ਲਫ਼ਜ਼ ਚ ਇਹਨੇ ਵੀ ਦੋ ਨੁਕਤੇ ਨਾਲ ਹੀ ਸ਼ੋ ਹੋਣਾ ਹੈ। ਜਿਹੜੀ ਨਿੱਕੀ ਏ ਵੇ ਉਹਦੀ ਆਵਾਜ਼ ਦੇ ਵਿੱਚ ਤੇ ਫਰਕ ਪੈਣਾ ਹੀ ਪੈਣਾ ਹੈ, ਲੇਕਿਨ ਸ਼ੋ ਉਹਨੇ ਨਿੱਕੀ ਏ ਨਾਲ ਹੋਣਾ ਹੈ, ਲੇਕਿਨ ਉਹਦੀ ਈ ਦੀ ਆਵਾਜ਼ ਨੂੰ ਕਲੀਅਰ ਕਰਨ ਵਾਸਤੇ ਸਾਨੂੰ ਬੇ ਦੇ ਥੱਲੇ ਜ਼ੇਰ ਪਾਣੀ ਚਾਹੀਦੀ ਹੈ। ਓਕੇ, ਮਸਲਨ
ਸੌਰੀ ਕਿੱਥੇ ਵੇ ਬਾਬਾ ਇਹ ਵੇ मैं मिसाल देना वीर अगर लिखना वाओ प्लस ये प्लस रे रे ठीक है हाँ जी ਇਹਦੇ ਚ ਹੁਣ ਪ੍ਰੋਬਲਮ ਕੀ ਹੈ ਇਹ ਉਹਨੇ ਲਿਖ ਦਿੱਤਾ ਵੀਰ ਇਹ ਵੇਰ ਵੀ ਹੋ ਸਕਦਾ ਹੈ ਇਹ ਵੇਰ ਵੀ ਹੋ ਪੜ ਸਕਦਾ ਹੈ। ਸਕਦੇ ਹੋ ਵੇਰ ਵੀ ਪੜ ਸਕਦੇ ਹੋ ਹਾਂਜੀ ਲਿਹਾਜ਼ਾ ਇਸ ਨੂੰ ਨਿੱਕੀ ਏ ਦੀ ਆਵਾਜ਼ ਨੂੰ ਸਹੀ ਕਲੀਅਰ ਕਰਨ ਲਈ ਇਹਦੇ ਥੱਲੇ ਜੇ ਮੈਂ ਜ਼ੇਰ ਪਾ ਦੇਵਾਂ ਫਿਰ Okay. ਇਹ ਐਗਜ਼ੈਕਟਲੀ ਵੀਰ ਪੜਿਆ ਜਾਏਗਾ ਓਕੇ ਇਹ ਡਿਫਰੈਂਸ਼ੀਏਟ ਕਰਨ ਲਈ ਹੈ ਇਹ ਡਿਫਰੈਂਸ਼ੀਏਟ ਕਰਨ ਲਈ ਹੈ ਜੇ ਨੂੰ ਠੀਕ ਹੈ ਠੀਕ ਹੈ ਉਹਦੇ ਉਸ ਤੋਂ ਪਹਿਲੇ ਜਿਹੜਾ ਹੈ ਨਾ ਜੀ ਆਉਂਦਾ ਪਿਆ ਹਰਫ ਉਹਦੇ ਥੱਲੇ ਅਸੀਂ ਇਹ ਪਾ ਕੇ ਨਾਲ ਨਿੱਕੀ ਇਹ ਅਸੀਂ ਮਿਲਾ ਦੇਣੀ ਹੈ ਮਸਲਨ ਮੈਂ ਦੱਸਣਾ ਇਹ ਵੇ ਵੀ ਲਫ਼ਜ਼ ਹੈ ਵੀ ਇਹ ਹਾਂਜੀ। ਲਫ਼ਜ਼ ਹੈ ਵੇ ਹਾਂਜੀ ਵੱਖਰਾ ਵੱਖਰਾ ਨਾ ਵੀ ਹੂੰ ਔਰ ਵੇ ਅੱਛਾ ਜਦੋਂ ਇਹ ਲਫ਼ਜ਼ ਕਿਸੇ ਦੇ ਵਿਚਕਾਰ ਇਹਨੇ ਆਣਾ ਹੈ ਤੇ ਇਹਨੂੰ ਵੀ ਪੂਰੀ ਤਰ੍ਹਾਂ ਸਾਨੂੰ ਦੱਸਣ ਲਈ ਸਾਨੂੰ ਵਾਹ ਜਿਹੜੀ ਹੈ ਨਾ ਇਹਦੇ ਥੱਲੇ ਜ਼ੇਰ ਦੀ ਐਡੀਸ਼ਨਲ ਸਪੋਰਟ ਲੈਣੀ ਪਏਗੀ ਫਿਰ ਇਹ ਵੀ ਬਣੇਗੀ ਠੀਕ ਹੈ ਵਰਨਾ ਤੇ ਦੋ ਨੁਕਤੇ ਨੇ ਬਸ ਉਹਨੂੰ ਵੇਰ ਪੜ ਲਓ ਉਹਨੂੰ ਵੀਰ ਪੜ ਲਓ ਉਹਨੂੰ ਵੀਰ ਪੜਨ ਲਈ ਮਸਲਨ ਇੱਕ ਹੋਰ ਲਫ਼ਜ਼ ਹੈ ਚੇਵੇ ਚਿਰ ਜਾਂ ਚੀਰ ਅਸੀਂ ਇਹ ਨਾਲ ਚਲਾ ਰਹੇ ਹਾਂ ਤੇ ਫਿਰ ਇਹਨੂੰ ਚੀਰ ਅਸੀਂ ਬਣਾਉਂਦੇ ਹਾਂ ਹੂੰ ਚੀਰ ਖੀਰ ਖੀਰ ਹਾਂ ਬਟ ਪ੍ਰਿੰਟ ਚ ਨਹੀਂ ਲਿਖਦੇ ਨਾ ਇਹ ਜ਼ਬਰ ਜ਼ੇਰ ਪੇਸ਼ ਕੁਝ ਵੀ ਨਹੀਂ ਲਿਖਦੇ ਜਿੱਥੇ ਤੁਸੀਂ ਖਾਸ ਤੌਰ ਤੇ ਚਾਹੁੰਦੇ ਹੋ ਕਿ ਇਹ ਲਫ਼ਜ਼ ਗਲਤ ਨਾ ਪੜਿਆ ਜਾਏ ਇਹ ਜ਼ੇਰ ਨਾਲ ਹੀ ਪੜਿਆ ਜਾਏ ਜਾਂ ਇਹ ਜ਼ਬਰ ਨਾਲ ਹੀ ਪੜਿਆ ਜਾਏ ਜਾਂ ਇਹ ਪੇਸ਼ ਨਾਲ ਹੀ ਪੜਿਆ ਜਾਏ ਫਿਰ ਉੱਥੇ ਤੁਹਾਨੂੰ ਉੱਥੇ ਤੁਸੀਂ ਚਾਹੁੰਦੇ ਹੋ ਕਿ ਲਾਜ਼ਮੀ ਉਹ ਅਲਾਮਤ ਪਾਈ ਜਾਏ ਤਾਂ ਕਿ ਕੋਈ ਦੂਸਰੇ ਲਫ਼ਜ਼ ਨਾਲ ਇਸ ਲਫ਼ਜ਼ ਨੂੰ ਕਨਫਿਊਜ਼ ਨਾ ਲੋਕ ਕਰਨ ਠੀਕ ਹੈ ਉਹ ਮਿਸਾਲ ਇਹੀ ਹੈ ਕਿ ਠੀਕ ਹੈ ਤੁਸੀਂ ਚਾਹ ਰਹੇ ਹੋ ਜੇ ਤੇ ਸੌਰੀ ਇਹਨੂੰ ਮਿਸਾਲ ਲੈ ਲੈਂਦੇ ਹਾਂ ਵੇਰ ਜੇ ਇਹਨੂੰ ਇਹ ਤੁਸੀਂ ਜ਼ੇਰ ਨਹੀਂ ਪਾਓਗੇ ਤੇ ਇਹ ਵੇਰ ਹੈ ਜੇ ਤੁਸੀਂ ਕਹੋ ਚਾਹ ਰਹੇ ਹੋ ਕਿ ਇਹਨੂੰ ਵੇਰ ਨਾ ਸਿਰਫ ਵੀਰ ਹੀ ਪੜਿਆ ਜਾਏ ਮੈਂ ਵੀਰ ਹੀ ਲਿਖਿਆ ਔਰ ਵੀਰ ਹੀ ਪੜਿਆ ਜਾਏ ਫਿਰ ਇੱਥੇ ਜ਼ੇਰ ਪਾਓ ਫਿਰ ਜ਼ੇਰ ਪਾਣੀ ਜ਼ਰੂਰੀ ਹੈ ਠੀਕ ਹੈ ਇਹ ਵੇ ਦੋਵਾਂ ਯਿਆਂ ਦੇ ਵਿੱਚ ਫਰਕ ਕਰਨੀ ਅੱਛਾ ਆਖਰ ਦੇ ਉੱਤੇ ਤੇ ਸ਼ਕਲ ਵੱਖਰੀ ਵੱਖਰੀ ਪੈਗੀ ਵਿਚਕਾਰ ਦੋ ਨੁਕਤਿਆਂ ਵਾਲਾ ਮਤਲਬ ਹੈ ਮਸਲਨ ਹੈ ਕਿ ਇਹ ਖੀਰੇ ਬਣ ਗਿਆ ਠੀਕ ਹੈ ਜਾਂ ਇੱਥੇ ਅਸੀਂ ਲਾ ਲਈਏ ਤੇ ਹਾਂ ਚੀਰੀ ਸੌਰੀ ਚੀਰੀ ਜਾਂ ਮੈਂ ਨਾ ਦੱਸਣਾ ਸੌਰੀ ਜਿਸ ਤਰ੍ਹਾਂ ਕੀ ਹੈ ਕੀ ਹਾਂਜੀ ਔਰ ਕੇ ਇੱਥੇ ਸਾਨੂੰ ਆਖਰ ਚ ਪੈਗੀ ਤੇ ਸਾਨੂੰ ਇਹ ਵੱਖਰੀਆਂ ਵੱਖਰੀਆਂ ਆਪਣੀ ਆਪਣੀ ਸ਼ਕਲ ਦਿਖਾ ਦੇਣਗੀਆਂ ਦੋਨੇ ਜਿਹੀਆਂ ਵਿੱਚ ਅਗਰ ਪੈਣਗੀਆਂ ਤੇ ਇਹ ਦੋ ਨੁਕਤਿਆਂ ਨਾਲ ਹੀ ਰਹੇਗੀ ਦੋਵੇਂ ਔਰ ਦੋ ਨੁਕਤਿਆਂ रहेगी और ਜੇ ਅਸੀਂ ਚਾਹੁੰਦੇ ਹਾਂ ਕਿ ਮੈਂ ਜਨਾਬ ਇਹ ਕੀ ਨਿੱਕੀ ਜੇ ਪਾਈ ਔਰ ਨਿੱਕੀ ਜੇ ਇੱਥੇ ਪੜੀ ਜਾਏ ਤੇ ਫਿਰ ਨਾਲ ਸਾਨੂੰ ਜ਼ੇਰ ਪਾਣੀ ਪਏਗੀ ਉਸ ਦੇ ਨਾਲ ਦੇ ਪਹਿਲੇ ਹਰਫ ਦੇ ਥੱਲੇ ठीक है ना मसलन अगर मैं कहना कि जी यह बहुत ही आसानी नाल रेल लिखा गया ना तो जे मैं कहूँगा कि जी मैं रील है तो फिर मैनू यह करना पड़ेगा ठीक है वैसे इनू ਰੀਲ ਤੇ ਰੀਲ ਇਹਦੇ ਵਿੱਚ ਕੁਝ ਫਰਕ ਹੈ ਸ਼ਾਹਮੁਖੀ ਜੀ ਲਿਖਣ ਚ
मैं समझा नहीं ਤੁਹਾਡਾ ਸਵਾਲ। नहीं जिदा मतलब रे है फिर छोटी ये है एंड लाम, ठीक है, हाँ। तो इनू ਆਪਾਂ एक हो सकता है रील, एक हो सकता है रील, मतलब थोड़ी हाहे दी साउंड अच्छा है अच्छा विच। अच्छा रील। हाँ जी, ते जिवें मतलब गुरमुखी च ते वो हाँ। अद्धा हाहा जी जी पैंदा है ना, हाँ पैंदा है। ते इत्थे कोई फर्क है ਉਹਦੇ ਚ ਜਾਂ मतलब यही तरीका है रील लिखण ਦਾ ਵੀ? हम्म, ਇਹ ਹੁਣ ਸਾਊਂਡ ਦੇ ਮੁਤਾਬਕ ਆਪਣਾ ਇਸ ਸਕ੍ਰਿਪਟ ਨੂੰ ਖਿੱਚ ਕੋਈ ਘਸੀਟ ਘਸੂਟ ਕੇ ਨੇੜੇ ਲਿਆ ਕੇ ਉਹ ਲਫ਼ਜ਼ ਬਣਾਉਣ ਦੀ ਜਿਹੜੀ ਹੈ ਨਾ ਅਸੀਂ ਕੋਸ਼ਿਸ਼ ਕਰ ਰਹੇ ਹਾਂ ਜ਼ਬਰਦਸਤੀ। ਤੇ Okay. ਰੀਲ ਅਸਲ ਦੇ ਵਿੱਚ ਰੀਲ ਤੁਸੀਂ ਕਹਿ ਰਹੇ ਹੋ ਨਾ, ਰੀਲ ਦੇ ਵਿੱਚ ਹਾਂ, ਥੋੜੀ ਜਿਹੀ ਹਾਂ। ਰੇ ਬੋਲਦੀ ਏ। हाँ बट थोड़ी मतलब हाँ, इसे करके वो पैर ਜਦੋਂ- च हाहा पाਉਂਦੇ ਆ। ਐਗਜ਼ੈਕਟਲੀ ਉਹ ਜਿਹੜਾ ਰੱਰਾ ਪੈਰੀ ਹਾਹਾ ਪੈਣਾ ਹੈ ਨਾ, ਹਾਂ ਹਾਂ ਉਹਦਾ ਜਾਂ ਤੇ ਇਲਾਜ ਇਹ ਵੇ ਕਿ ਅਸੀਂ ਸ਼ੁਰੂ ਦੇ ਵੈਸੇ ਪੜ੍ਹ ਕੇ ਆਏ ਸਾਂ ਕਿ ਇਹ ਰੇ ਇਹਦੇ ਨਾਲ ਅਸੀਂ ਕਰਨੇ ਆ ਮਸਲਨ। ਹਾਂ ਓਕੇ 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 ਮਸਲਨ ਨਹਾਵਣ। ਹਾਂਜੀ ਹਾਂ ਨਹਾਵਣ ਇਹ ਨਹੀਂ ਹੈ, ਇਹ ਨਹੀਂ ਨਹਾਵਣ ਪੜਿਆ ਜਾਏਗਾ। ਨਹਾਵਣ ਦੇ ਜਿਹੜੀ ਆਪਣੀ ਬਿਲਕੁਲ ਉਚਾਰਨ ਹੈ ਉਹ ਇਹਦੇ ਵਿੱਚ ਨਹੀਂ ਆਉਂਦਾ ਪਿਆ, ਲਿਆਦਾ ਸਾਨੂੰ ਇਹ ਨਜ਼ਦੀਕ ਤਰੀਨ ਹੈ। ਇਸ ਤੋਂ ਅੱਛਾ ਅਸੀਂ ਨਹਾਵਣ ਨਹੀਂ ਲਿਖ ਸਕਦੇ ਸ਼ਾਮੁਖੀ ਦੇ ਵਿੱਚ। ਇਹ ਕੀ ਹੈ, ਨੰਨਾ ਪੈਰੀ ਹਾਹਾ ਅਸੀਂ ਪਾਇਆ ਜੇ ਗੁਰਮੁਖੀ ਚ ਦੇਖੀਏ ਤੇ। ਓਕੇ 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 ਹਾਂ ਉਹਨੂੰ ਅਸੀਂ ਇਹ ਸ਼ੁਰੂ ਚ ਅਸੀਂ ਪੜ੍ਹ ਕੇ ਆਏ ਸਾਂ ਔਰ ਇਸ ਤਰ੍ਹਾਂ ਇਹ ਮੀਮ ਨਾਲ ਵੀ ਅਸੀਂ ਬਣਾਏ ਹੋਏ ਨੇ। ਆਵਾਜ਼ਾਂ ਮੌਜੂਦ ਨੇ ਔਰ ਅਸੀਂ ਇਹ ਇਸ ਤਰੀਕੇ ਨਾਲ ਲਿਖਨੇ ਆ, ਦੋ ਚਸ਼ਮੀ ਹੇ ਨੂੰ ਮਿਲਾ ਕੇ। ਨਹੀਂ ਮੈਂ ਉਸ ਟਾਈਮ ਤੇ ਮੈਨੂੰ ਨਹੀਂ ਕਲੀਅਰ ਹੋਏ ਸੀ, ਹੁਣ ਕਲੀਅਰ ਹੋ ਗਿਆ। ਹਾਂ ਅੱਛਾ, ਤੇ ਰੀਲ ਰਹੀਲ ਇਹ ਤੇ ਬਿਲਕੁਲ ਬਣ ਗਿਆ ਨਾ ਜੀ ਰਹੀਲ। ਹਾਂ ਹਾਂ ਰਾਈਟ। ਤੇ ਅਗਰ ਤੁਸੀਂ ਚਾਹੁੰਦੇ ਹੋ ਕਿ ਇਹ ਲਾਮ ਦੇ ਨਾਲ ਇਹ ਮਿਲਾਉਣੀ ਹੈ ਅੱਧੀ ਹੈ, ਇਹ ਹੁਣ ਇਹ ਡਿਪੈਂਡ ਕਰਦਾ ਹੈ ਤੁਸੀਂ ਬਿਲਕੁਲ ਉਚਾਰਨ ਉਹਦੇ ਸਪੈਲਿੰਗ ਤੁਹਾਡੇ ਜ਼ਿਹਨ 'ਚ ਕੀ ਨੇ, ਉਹਦੇ ਸਪੈਲਿੰਗ ਠੀਕ ਹੋਣੇ ਚਾਹੀਦੇ ਨੇ ਤੁਹਾਡੇ ਜ਼ਿਹਨ ਵਿੱਚ, ਫਿਰ ਤੁਸੀਂ ਉਹ ਲਿਖ ਸਕਦੇ ਹੋ। ਜੇ ਤੇ ਸਪੈਲਿੰਗ ਜਿਹੜੇ ਨੇ ਉਹ ਤੁਸੀਂ ਸਮਝਦੇ ਹੋ ਕਿ ਇਹ ਵੇ ਉਸ ਰੀਲ ਦੇ, ਜਿਹੜੀ ਫਿਰਕੀ ਇੱਕ ਹੁੰਦੀ ਹੈ ਰੀਲ ਉਹੀ ਹੈ। ਹਾਂਜੀ ਹਾਂਜੀ ਹਾਂ 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 ਰੀਲ ਤੇ ਇਹ ਵੇ ਜ਼ਿਆਦਾ ਅੱਛਾ ਹੈਗਾ ਕਿ ਤੁਸੀਂ ਫਿਰ ਇਹਦੇ ਥੱਲੇ ਇਹ ਵੀ ਪਾ ਲਓ, ਜ਼ੇਰ ਪਾਓ। हाँ ओके ई भी क्लियर हो जाए। ठीक है ठीक है, रेल ना पढ़ा जाए रील है। ठीक है। ਇਹ ਜਿਹੜਾ ਨਾ ਇਹ ਬਹੁਤ ਦੂਰ ਦਾ ਹੈ, ਇਹ ਜ਼ਿਆਦਤੀ ਹੋਏਗੀ ਇੰਜ ਲਿਖਣਾ, ਔਰ ਇਹ ਵੀ ਜ਼ਿਆਦਤੀ ਹੋਏਗੀ ਲਿਖਣਾ। मेरा ख्याल है कि रील जड़ा है वो शायद इस तरीके ਨਾਲ ਲਿਖਿਆ ਜਾ ਸਕਦਾ ਹੈ। हाँ सब तो ਵਧੀਆ ਹੋਈ ਹੈ। ਇਹ ਹੁਣ ਸਾਨੂੰ ਆਪ ਧਿਆਨ ਇਹ ਦੇਣਾ ਪਏਗਾ ਕਿ ਅੱਛਾ ਜਿਹੜਾ ਲਫ਼ਜ਼ ਹੈ ਵੇ ਮੇਰੇ ਜ਼ਿਹਨ ਵਿੱਚ ਉਹਦੀ ਸਾਊਂਡ ਦੇ ਮੁਤਾਬਕ ਉਹਦੇ ਸਪੈਲਿੰਗ ਕੀ ਬਣਦੇ ਨੇ, ਤੇ ਉਹਨਾਂ ਸਪੈਲਿੰਗਸ ਨੂੰ ਸਾਡਾ ਜਿਹੜਾ ਸਕ੍ਰਿਪਟ ਹੈ ਉਹ ਨਜ਼ਦੀਕ ਤਰੀਨ ਲਫ਼ਜ਼ ਉਹਦੀ ਸ਼ਕਲ ਬਣਾ ਦੇਵੇ। ਨਜ਼ਦੀਕ ਤਰੀਨ ਐਗਜ਼ੈਕਟ ਬਣਾ ਲੈ ਤੇ ਬਹੁਤ ਅੱਛਾ ਹੈ, ਐਗਜ਼ੈਕਟ ਬਣਾਉਣਾ ਚਾਹੀਦਾ ਉਹਨੂੰ। ਬਾਜ਼ ਔਕਾਤ ਉਹ ਬਹੁਤ ਹੀ ਬਰੀਕ ਆਵਾਜ਼ਾਂ ਹੁੰਦੀਆਂ ਨੇ, ਬਹੁਤ ਹੀ ਡੈਲੀਕੇਟ ਆਵਾਜ਼ਾਂ, ਇਹਨਾਂ ਸਕ੍ਰਿਪਟਸ ਦੇ ਵਿੱਚ ਉਹ ਅਸੀਂ ਨਹੀਂ ਲਿਖੀਆਂ ਜਾ ਸਕਦੀ। ਠੀਕ ਹੈ। ਹਾਂ ਤੇ ਹੋਰ ਅਸੀਂ ਕੋਈ ਗੱਲ ਕਰੀਏ ਜੀ ਇਹਦੇ ਬਾਰੇ ਜੀ, ਜਿਹੜੇ ਤੁਸੀਂ ਲਫ਼ਜ਼ ਬਣਾਏ। ਮੈਂ ਬਣਾਏ ਹੋਰ ਜੇ ਕਰ ਦਵਾਂ ਜੇ ਪੜ੍ਹ ਹੁੰਦੇ ਤਾਂ। ਹਾਂ ਹਾਂ ਕਿਉਂ ਨਹੀਂ। ਰਾਈਟ ਮੈਂ ਨਾ ਇਹਨੂੰ ਕਰਨਾ ਸਟਾਪ ਸ਼ੇਅਰ, ਮੈਨੂੰ ਇਹ ਜ਼ਿਆਦਾ ਕਲੀਅਰ ਨਜ਼ਰ ਆਉਣਗੇ। ਜਿੰਨੇ ਹੁੰਦੇ ਆ
मेरा होना चाहिए हुकूमत 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 खराब है, फिर होना चाहिए हुकूमत खराब हाँ जी है लिखे है ना। अभी ट्राई साफ दूसरा सुथ- पहला अच्छा जी, ये हैगा साफ सुथरा बन, पढ़िया जा रहा, बारिश हो रही, अगे किया है, बिल्कुल ठीक है। सेंटेंस इस तरह हम असी बनाने शुरू कर दिए और लिखना शुरू कर दिए। मेरी लिखाई खराब है ਉਹ ਹੋ ਜਾਏਗੀ, ਉਹ ਹੋ ਜਾਏਗੀ, ਉਹ ਲਿਖਣ ਨਾਲ ਹੋ ਜਾਏਗੀ, ਕੋਈ ਮਸਲਾ। ਦੇਖੋ ਪੜ੍ਹ ਤੇ ਲਈ ਹੈ ਨਾ, ਪੜ੍ਹ ਤੇ ਲਈ ਹੈ। ਹਾਂਜੀ ਜਿਹੜੀ ਤੁਸੀਂ ਤੇ ਅਮਰ ਦੀ ਗੱਲ ਕਰਦੇ ਸੀ, ਮੈਨੂੰ ਇਹ ਵੀ ਹੈ ਨਾ ਏ ਤੇ ਈ ਦਾ ਭੁਲੇਖਾ ਪੈ ਜਾਂਦਾ, ਉਹ ਫਿਰ ਗੈਸ ਮੈਨੂੰ ਕਈ ਮਿੰਟ ਇਹਦੇ ਲੱਗ ਜਾਂਦੇ ਗੈਸ ਕਰਦੇ ਨੂੰ, ਜਿਵੇਂ ਪੜ੍ਹਾ ਤਾਂ ਹਾਂ ਹਾਂ ਹਾਂ। ਉਹ ਹੌਲੀ ਹੌਲੀ ਉਦਾਂ ਕਲਾਸਾਂ ਦੇ ਨਾਲ ਉਹਦਾ ਛੇਤੀ ਪੜ੍ਹਨ ਲੱਗ ਪਿਆ ਉਦਾਂ ਹੁਣ ਤਾਂ। ਵੈਸੇ ਕੀਬੋਰਡ ਚਾਹੀਦਾ ਸੀ ਇਹਨਾਂ ਨੂੰ ਕਿ ਨਿੱਕੀ ਜੇ ਔਰ ਵੱਡੀ ਜੇ ਦੋਵਾਂ ਦੇ ਥੱਲੇ ਸਾਨੂੰ ਇਹ ਮਿਲੇ, ਲੇਕਿਨ ਉਹ ਲਫ਼ਜ਼ ਦੇ ਦਰਮਿਆਨ ਦੋ ਨੁਕਤਿਆਂ ਵਾਲੀ ਜਿਹੜੀ ਇਹ ਵੇ, ਜਿਹੜੀ ਲਫ਼ਜ਼ ਦੇ ਦਰਮਿਆਨ ਚ ਆਉਂਦੀ ਹੈ, ਭਾਵੇਂ ਉਹ ਨਿੱਕੀ ਹੈ ਭਾਵੇਂ ਵੱਡੀ ਹੈ, ਉਹ ਦੋਵਾਂ ਦੇ ਥੱਲੇ ਸਾਨੂੰ ਇਹ ਮਿਲਣੀ ਚਾਹੀਦੀ ਹੈ। ਲੇਕਿਨ ਇਸ਼ੂ ਇਹ ਹੈ ਕਿ ਉਹ ਨਿੱਕੀ ਹੈ ਤੇ ਸਾਨੂੰ ਦੋ ਨੁਕਤਿਆਂ ਵਾਲੀ ਦੇ ਦਿੰਦੀ ਹੈ, ਮਤਲਬ ਆਈ ਮੇਰੇ ਇੱਥੇ ਜਿਹੜਾ ਫੋਨੈਟਿਕ ਹੈ ਉਹ ਆਈ ਹਾਂਜੀ ਹਾਂਜੀ ਆਈ ਹੈ, ਹਾਂ ਸੇਮ। ਵਾਈ ਨਹੀਂ ਦਿੰਦਾ, ਮਤਲਬ ਵਾਈ ਵੱਡੀ ਬਸ ਜੇ ਇਹੀ ਆ ਉਹ ਨਹੀਂ ਦਿੰਦਾ। ਹਾਂ, ਤੇ ਇਹੀ ਗੜਬੜ ਮੈਂ ਕਰ ਰਿਹਾ ਸੀ ਟਾਈਪ ਕਰਨ ਚ ਨਾ, ਮੈਂ ਲਿਖਿਆ ਸਹੀ, ਮਤਲਬ ਅਲਫਾਬੈਟ ਉਹ ਸਹੀ ਯੂਜ਼ ਆਉਂਦਾ ਕੀਤਾ, ਨਹੀਂ ਲੇਕਿਨ ਸਹੀ ਉਹਨੇ ਹੈ ਨਾ। ਜੁਆਇਨ ਨਹੀਂ ਕੀਤਾ ਉਹਨੇ। ਠੀਕ ਹੈ। ਦੂਸਰੀ ਗੱਲ ਜੇ ਹੁਣ ਤੁਸੀਂ ਪੜ੍ਹੋ ਕਿਤਾਬਾਂ ਵੀ, ਜਿੱਦਾਂ ਉਹ ਜਿਹੜੇ ਆਪਾਂ ਹੁਣ ਤੁਸੀਂ ਮੈਨੂੰ ਨਾਵਾਂ ਦਾ ਨਹੀਂ ਲਗਾ, ਮਾਤਰਾ ਜਿਹੜੀਆਂ ਹੈਗੀਆਂ ਆਮ ਕੋਈ ਵਰਤਦਾ ਨਹੀਂ ਹੈਗਾ ਹਨਾ, ਘੱਟ ਵਰਤਦੇ ਆ ਕਰਕੇ ਉਹਨਾਂ ਨੂੰ ਹੈਗਾ ਵੀ ਪੜ੍ਹਨ ਵਾਲੇ ਨੂੰ ਪਤਾ ਹੋਣਾ ਹੀ ਆ, ਹਾਂ ਤੇ ਏਦਾਂ ਵੀ ਹੋ ਜਾਂਦੀ ਆ। ਹਾਂ, ਕਿਉਂਕਿ ਗੁਰਮੁਖੀ ਦੇ ਵਿੱਚ ਤੇ ਤੁਸੀਂ ਫਰਕ ਪਾ ਹੀ ਨਹੀਂ ਸਕਦੇ, ਤੁਸੀਂ ਲਿਖਣਾ ਹੀ ਉਂਝ ਹੈ, ਤੁਸੀਂ ਲਿਖਣਾ ਹੀ ਉਂਝ ਹੈ, ਹਾਂਜੀ ਉਹ ਤਾਂ ਜਿਸ ਤਰ੍ਹਾਂ ਹਾਂ, ਬੋਲਣਾ ਸਾਰਾ ਹਰ ਚੀਜ਼ ਦੀ ਲਗਾ ਮਾਤਰਾ ਸਾਰਾ ਕੁਝ ਉਹਦੇ ਚ ਕਲੀਅਰ ਹੈ ਬਿਲਕੁਲ। ਉਹਦੇ ਚ ਕਲੀਅਰ ਹੈ। ਉਰਦੂ ਇੰਗਲਿਸ਼ ਵਾਂਗੂ ਆ, ਜਿੱਦਾਂ ਜਸਪ੍ਰੀਤ ਨੇ ਪਹਿਲਾਂ ਵੀ ਕਿਹਾ ਸੀਗਾ ਹਨਾ, ਕਰਕੇ ਕਾਫੀ ਰੂਲਸ ਹੈਗੇ ਆ ਤੇ ਮੈਮੋਰਾਈਜ਼ ਕਰਨੇ ਪੈਂਦੇ ਜਿੱਦਾਂ ਹਨਾ। ਤੇ ਇਹ ਜਿਹੜੀ ਆਏ ਨਾ ਜੀ ਅਰਬੀ ਫਾਰਸੀ ਤੋਂ ਜਿਹੜਾ ਜ਼ੁਬਾਨ, ਉਹ ਨਹੀਂ ਸੀ ਪਾਉਂਦੇ ਉਹਨਾਂ ਨੇ, ਤੇ ਕਿਉਂਕਿ ਇਹ ਤੇ ਬਹੁਤ ਬਾਅਦ ਵਿੱਚ ਕੁਰਾਨ ਸ਼ਰੀਫ ਦੇ ਉੱਤੇ ਵੀ ਇਹ ਅਰਬ ਪਾ ਕੇ ਪਾਣੇ ਸ਼ੁਰੂ ਹੋਏ, ਕਿਉਂਕਿ ਜਿਹੜੇ ਅਰਬੀ ਨਹੀਂ ਸੀ ਜਾਣਦੇ ਤਾਂ ਕਿ ਉਹ ਠੀਕ ਪੜ੍ਹ ਸਕਣ, ਤੇ ਬਾਕੀ ਅਰਬ ਜਿਹੜੇ ਨੇ ਉਹ ਤੇ ਬਗੈਰ ਅਲਾਮਤਾਂ ਤੋਂ ਪੜ੍ਹਦੇ ਨੇ, ਅਲਾਮ ਤੇ ਬਸ ਉਹਨਾਂ ਨੂੰ ਪਤਾ ਹੈ ਲਫ਼ਜ਼ ਕੀ ਹੈ ਔਰ ਕਿਵੇਂ ਬੋਲਣਾ ਹੈ। ਕਈ ਜਿੱਦਾਂ ਉਰਦੂ ਦੀਆਂ ਕਿਤਾਬਾਂ ਵੀ ਹੈਗੀਆਂ ਵਿੱਚ ਪਾਉਂਦੇ ਨਹੀਂ ਅਲਾਮਤਾਂ ਹਨਾ, ਉਦਾਂ ਹੀ ਚੱਲਦਾ। ਅੱਛਾ, ਇਹ ਜਿਹੜੀ ਜੀ ਅਸੀਂ ਜਿਹੜੀ ਉਹਦੇ ਤੇ ਇੱਕ ਦਫਾ ਨਜ਼ਰ ਮਾਰ ਲਈਏ, ਅਸੀਂ ਜੋ ਇੱਕ ਦਫਾ ਕੀਤਾ ਕੀ ਹੋਇਆ, ਸ਼ੇਰ ਹੋ ਗਈ, ਤੁਸੀਂ ਨਜ਼ਰ ਆ ਰਿਹਾ। ਹਾਂਜੀ ਹਾਂਜੀ ਹਾਂਜੀ। ਅੱਛਾ, ਇਹ ਅਲਿਫ ਜਿਹੜਾ ਨਾ ਜੀ, ਉਹਦੇ ਤੋਂ ਅਸੀਂ ਸ਼ੁਰੂ ਹੋਏ ਸਾਂ, ਔਰ ਅਲਿਫ ਦੀਆਂ ਅਸੀਂ ਕਾਫੀ ਸ਼ਕਲਾਂ ਦੇਖੀਆਂ ਸਨ ਕਿ ਵਿਚਕਾਰ ਆਉਂਦਾ ਹੈ ਔਰ ਆਖਰ ਤੇ ਆਉਂਦਾ ਹੈ ਤੇ ਕੀ ਸ਼ਕਲ ਬਣੇਗੀ। ਫਿਰ ਅਸੀਂ ਜਿਹੜੀ ਹੈ ਨਾ ਵਾਓ ਜਾਂ ਵਾਹ ਜਿਹੜੀ ਹੈ ਇਹਦੀ ਸ਼ਕਲ ਦੇਖੀ ਸੀ। ਇਹ ਵੋਵਲਸ ਤੇ ਅਸੀਂ ਹੁਣ ਕੰਮ ਕਰ ਰਹੇ ਹਾਂ, ਸ਼ੁਰੂ ਚ ਹੋਵੇ ਔਰ ਅਗਰ ਦਰਮਿਆਨ ਚ ਹੋਵੇ ਜਾਂ ਆਖਰ ਚ ਆਵੇ ਤੇ ਇਹ ਕੀ ਸ਼ਕਲ ਇਹਦੀ ਹੁੰਦੀ ਹੈ ਔਰ ਇਹਦੀ ਆਵਾਜ਼ ਕੀ ਹੋਵੇ। ਉਸ ਤੋਂ ਬਾਅਦ ਅਸੀਂ ਦੇਖੀ ਸੀ ਨਿੱਕੀਏ ਦੀ ਆਵਾਜ਼ ਅਸੀਂ ਪਛਾਣਨ ਦੀ ਕੋਸ਼ਿਸ਼ ਕੀਤੀ ਸੀ ਔਰ ਫਿਰ ਇਹਨੂੰ ਲਿਖਣ ਦੀ ਕੋਸ਼ਿਸ਼ ਕੀਤੀ ਸੀ, ਔਰ ਸ਼ੁਰੂ ਦੇ ਵਿੱਚ, ਦਰਮਿਆਨ ਦੇ ਵਿੱਚ ਔਰ ਆਖਰ ਦੇ ਵਿੱਚ ਇਹ ਆਵੇ ਤੇ ਕਿਸ ਤਰ੍ਹਾਂ ਆਵਾਜ਼ ਆਪਣੀ ਦਿੰਦੀ ਹੈ ਔਰ ਇਹਦੀ ਸ਼ਕਲ ਕੀ ਹੋਏਗੀ, ਤੇ ਇਸ ਤਰ੍ਹਾਂ ਇਹ ਅਸੀਂ ਲਫ਼ਜ਼ ਬਣਾਏ ਸਨ। ਤੇ ਅੱਗੇ ਇਹ ਵੱਡੀ ਇਹ ਸੀ, ਇਹ ਵੀ ਅਸੀਂ ਨਿਖੇੜ ਕੀਤੀ ਸੀ ਨਿੱਕੀ ਇਹ ਨਾਲੋਂ, ਇਹਦੀ ਆਵਾਜ਼ ਦੀ ਔਰ ਇਹਦੀ ਸ਼ਕਲ ਦੀ ਵੀ। ਤੇ ਇਸ ਤੋਂ ਬਾਅਦ ਫਿਰ ਅਸੀਂ ਇਹ ਵੱਡੀ ਇਹ ਦੀ ਹੀ ਇਹ ਦੀ, ਇਹ ਕੁਛ ਅਸੀਂ ਅਲਿਫ ਔਰ ਵਾਓ ਔਰ ਇਹ ਦੇ ਅਸੀਂ ਲਫ਼ਜ਼ ਬਣਾਏ ਸਨ। ਇਹ ਖਾਸ ਜਿਹੜੀਆਂ ਆਵਾਜ਼ਾਂ ਧੇ ਥੇ ਥੇ ਔਰ ਝੇ ਦੇ ਨਾਲ ਅਸੀਂ ਲਿਖ ਦਿੱਤੇ ਸਨ, ਅਸੀਂ ਲਫ਼ਜ਼ ਕਿਉਂ ਨਹੀਂ ਸੀ ਬਣਾਏ? ਬਣਾਏ ਸੀ ਮੇਰਾ ਖਿਆਲ, ਬਣਾਏ ਨਹੀਂ, ਸੀ। ਇੱਥੋਂ ਤੱਕ ਆਪਾਂ ਆ ਗਏ ਸੀ, ਪਤਾ ਨਹੀਂ ਸ਼ਾਇਦ ਇਹਦੇ ਉੱਪਰ ਹੀ ਨਾ ਬੰਦ ਕਰਤਾ ਹੋਵੇ ਸ਼ਾਇਦ। ਚਲੋ ਅਸੀਂ ਬਣਾ ਲੈਂਦੇ ਹਾਂ, ਅਸੀਂ ਇਹਨੂੰ ਪੂਰਾ ਕਰ ਦਿੰਦੇ ਹਾਂ। ਇਹ ਹੈਗਾ ਸੀ ਭਾਗ
नहीं सॉरी, इत्फाक लिखा गया, भाग, भाग, ठीक हाँ है। जी, और एफेबे, फूल, फॉल, एक है फूल जी के फॉल, जी, ये फूल है कि फॉल? इस वेले ये फूल है, फूल, फॉल है, फुल्लन, फॉल, फुल्लन होंदा है ना चीज, फुल्लन, फॉलन, अच्छा फॉल, फुल्लन, फॉल, हाँ, अच्छा फूल। इसी तरह ये हैगा सी जी थाली, थाली। अच्छा, ये खास लफज है, ਇਹਦੇ 'ਚ ਇੱਕ ਹੋਰ ਵਾਵਲ ਮੌਜੂਦ ਹੈ, ਅਸੀਂ ਪੇਸ਼ ਤੇ ਨਹੀਂ ਨਾ ਪੜ੍ਹੀ ਹਾਲੀ, ਚਲੋ ਅਸੀਂ ਪੇਸ਼ ਪੜ੍ਹਨੇ ਹੋਣੀ। हाँ, ਝਾ ਰੂ, ਉਹ ਪੇਸ਼ ਪਏਗੀ ਤੇ ਇਹ ਰੂ ਰੂ ਦੇ ਵਿੱਚ ਦੀ ਆਵਾਜ਼ ਹੈ, ਵਰਨਾ ਤੇ ਰੋ ਹੈ ਨਾ। ਰੂ ਜਿਹੜਾ ਹੈ ਉਹਦੇ ਵਾਸਤੇ ਪੇਸ਼ ਪੈਣੀ ਹੈ, ਉਹਨੂੰ ਅਸੀਂ ਕਹਿੰਦੇ ਆ ਪੇਸ਼। ਅਸੀਂ ਪੜ੍ਹਨੇ ਅੱਜ, ਤੇ ਇਹ ਸਾਰੇ ਨੂੰ ਅਸੀਂ ਆਪਣੀ ਨਵੀਂ ਬਣਾਉਂਦੇ ਆ। ਅਸੀਂ ਪੇਸ਼ ਨਹੀਂ ਨਾ ਦੀ ਪੜ੍ਹੀ ਹੁਣ ਤੱਕ, नहीं, ਅਸੀਂ ਬ੍ਰੇਕ ਕਰ ਲਈਏ ਫਿਰ 10 ਮਿੰਟ ਦੀ, हाँ जी कर लो, ਕਰ ਲਈਏ? हाँ जी, ਠੀਕ ਹੈ, कर लो। ਚਾਹ ਸ਼ਾ ਪੜ ਲਿਆ ਮੈਂ, ठीक है, ਸਟਾਰਟ ਠੀਕ ਹੈ ਜੀ। ਕਰਕੇ ਤੇ ਮੈਂ ਜਿਹੜਾ ਨਾ ਜੀ ਉਹਨੂੰ ਪੌਜ਼ ਰਿਕਾਰਡਿੰਗ कर दो। ਠੀਕ ਹੈ। ਤੇ ਅੱਜ ਅਸੀਂ ਚਾਹ ਰਹੇ ਸਾਂ ਕਿ ਅਸੀਂ ਦੇਖਦੇ ਇੱਕ ਵਾਵਲ ਜਿਹੜਾ ਹੈ ਉਹਨੂੰ ਅਸੀਂ ਪੇਸ਼ ਕਰਨੇ ਆ, ਔਰ ਇਹਦੀ ਆਵਾਜ਼ ਕੀ ਹੈ ਔਰ ਇਹਦੀ ਸਾਊਂਡ ਕੀ ਆਪਣਾ ਸ਼ਕਲ ਕੀ ਹੈ, ਇਹ ਅਸੀਂ ਦੇਖਦੇ ਆ। ਔਰ ਇਹਦਾ ਗੁਰਕੀ ਦੇ ਵਿੱਚ ਇਕਵਲੈਂਟ ਜਿਹੜਾ ਹੈ, ਅੱਛਾ ਹੋਏਗਾ ਕਿ ਅਸੀਂ ਉਹਦੇ ਨਾਲ ਹੀ ਚੱਲੀਏ। अच्छा जी, मैं स्क्रीन शेयर करना, ठीक हो गया जी? हाँ जी, ठीक है। कर्सर मेरा उधर तुर गया है, इन्हों मैं जरा ठीक करना, इधरों पहले इन्हों कर दूंगा, चेक कर लीजिए और इसको डाल लीजिए। और ये है जी, सॉरी, पेश, इस पावल का नाम है पेश और यदि शक्ल है ਇਹ ਇਸ ਤਰ੍ਹਾਂ ਕਰਕੇ ਇਹ ਥੋੜੀ ਜਿਹੀ ਮਰੋੜੀ ਉੱਤੇ ਬਣਾ ਕੇ ਤੇ ਫਿਰ ਉਹਨੂੰ ਛੱਡ ਦੇਣਾ। ਅਗਰ ਇਹਨੂੰ ਅਸੀਂ ਬਹੁਤ ਹੀ ਬੜਾ ਕਰਕੇ ਦੇਖੀਏ ਤੇ ਇਹ ਵੇ ਦੀ ਸ਼ਕਲ, ਠੀਕ ਹੈ ਜੀ। ਇਹ ਨੌ ਨਾਲ ਮਿਲਦੀ ਜੁਲਦੀ ਹੈ। ਹੋਰ ਕਿਹੜੀ ਚੀਜ਼ ਹੈ ਜਿਹਦੇ ਨਾਲ ਅਸੀਂ ਕਹੀਏ ਕਿ ਮਿਲਦੀ ਜੁਲਦੀ ਹੈ? वाओ, वाओ भी कह सकते। हाँ, ये वाओ जी, ये निक्की जी वाओ ही है, वाओ दी ही आवाज इन्हें देनी है, वाओ की आवाज ही ये वाओ है। ये बनानी भी इस तरह ही है, उत्तों शुरू करके गुलाई दे नाल इत्थे आके इन्हू छड्ड देना। ठीक है जी। ते गुरमुखी दे विच जिहड़ा ना जी इहदा इक्विवेलेंट औंकड़ है। ओके, औंकड़, औंकड़ गुरमुखी दे विच ते हरफ दे थल्ले पैंदी है, पेश उत्ते पैंदी है। ओके, ठीक, ठीक है, ठीक है। लफज बनाने सुख लिख रहा हूँ। पहले मैं लिखना सन, ठीक है, सन हो गया ना जी। हाँ जी।
ਤੇ ਜੇ ਮੈਂ ਸੁਣ ਲਿਖਣਾ ਨਾ ਤੇ ਉਹ ਐ ਹੋਏਗਾ। ਓਕੇ ਇਹ ਹੈਗਾ ਪਨ ਔਰ ਇਹ ਹੈਗਾ ਪੁੰਨ। ਔਂਕੜ ਦੀ ਆਵਾਜ਼ ਕਲੀਅਰ ਹੈ ਜੀ? ਹਾਂਜੀ 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 ਇਹਦੇ ਨਾਲ ਹੁਣ ਅਸੀਂ ਲਫ਼ਜ਼ ਬਣਾਈਏ। ਸੁਣਾਓ। ਇਹਨੂੰ ਚੰਨ ਪੜ੍ਹ ਲਵੋ, ਠੀਕ ਹੈ। ਹਾਂਜੀ ਤੇ ਜੇ ਚੁਣ ਲਿਖਣਾ ਹੈ ਉਹਦੇ ਸਪੈਲਿੰਗ ਫਿਰ ਇਹ ਹੋਣਗੇ, ਉਹ ਸੌਰੀ ਚੁਣ, ਹੁਣ ਠੀਕ ਹੈ। ਹੋਰ ਲਫ਼ਜ਼ ਬਣਾਈ ਹੁਣ। ਇਹ ਗੁਣ ਗੁਣ, ਗੁਣ ਮੋਨੀ ਜੀ ਗੁਣ ਹੈ। ਜੇ ਮੋਨੀ ਮੁਨੀ ਲਿਖਣ, ਜੇ ऋषि मुनि वो भी इधर लिखना है। मुनि, मीम पेश मुनि, मुनि है। बुण बुण। बे एंड नून। बे पेश नून बुण, ਇਹਨੂੰ ਫਿਰ ਅਸੀਂ ਸਪੈਲਿੰਗ ਇਸ ਤਰ੍ਹਾਂ हाँ ਕਰਾਂਗੇ, ਠੀਕ ਹੈ। ਮੁਰਦਾ, ठीक है। सुझा, और लफ्ज रुक रुख, नहीं रुग, रुख या नहीं रुक काफ नाल रुक है। और एक हाँ। होर लफ्ज है वो हैगा रुख। रुख, रुख का मतलब है साइड, साइड, पासा। रुख, रुक, रुख। पासा तो क्या रुख है? आखिर वाला, हाँ जो रुख की तो पासा हो गया। ये पासा है ना, रुख पासा है। हाँ, साइड, एस रुख, एस पासे, एस साइड। हाँ जी, कहने इन्हें कोई और रुख इख्तियार कर लिया। हाँ जी, हाँ मैं पहली बार सुनिया है। अच्छा। मैं एक बार इंडिया से मैं पहली बार सुनिया कन्नी कन्नी। ओहो द्राहियाल कहते कन्नी कन्नी ना उधर पुआधी के तो मैंने पता ना लगे ओ से का पासे पासे साइड साइड से। अच्छा अच्छा, करने किनारे 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 करने करने कन्नी कन्नी ऐसी जो मेरा पीछे जवाब भी चाहे ना ऐसे कभी यूज नहीं किया ते उधर कन्नी कन्नी कहने लगे उसे। ਹੁਣ ਚਲੋ ਜੀ ਅਸੀਂ ਸਣ ਔਰ ਸੁਣ ਪਣ ਇਹ ਵੀ ਕਰ ਲੈਣੇ ਲਫ਼ਜ਼। ਹੋਰ ਕੁਝ ਲਫ਼ਜ਼ ਅਸੀਂ ਚਾਹੁੰਦੇ ਹਾਂ ਜੀ ਇਹਦੇ ਵਿੱਚ ਕਰੀਏ ਪੇਸ਼ ਵਿੱਚ। ਸੁੱਤਾ ਉਹ ਵੀ ਇੱਥੇ ਲਿਖੋਗੇ ਕੋਈ ਸੁੱਤਾ ਪਿਆ? नहीं आई थिंक ओके सॉरी ਸੁੱਤਾ है ना। हाँ, सुता ਦੇ ਉੱਤੇ वैसे तो सुता ही पढ़िया जाएगा, लेकिन अगर तुम शब्द पालोगे, शब्द ਅਸੀਂ पढ़नी है तो वो
ਡਬਲ ਕਰ ਦਿੰਦਾ ਇੱਕ ਆਵਾਜ਼ ਨੂੰ। ਇਹਦੇ ਵਿੱਚ ਤੱਤਾ ਜਿਹੜਾ ਹੈ ਨਾ ਤੇ ਉਹ ਡਬਲ ਦੇ ਰਿਹਾ ਨਾ ਜੀ ਆਵਾਜ਼, ਹਾਂਜੀ ਤੇ ਉਹ ਮਤਲਬ ਹੈ ਕਿ ਜਿਹੜੀ ਗੁਰਮੁਖੀ ਦੇ ਵਿੱਚ ਅੱਧਕ ਹੈ, ਹਾਂਜੀ ਹਾਂਜੀ, ਸ਼ਬਦ ਉਹੀ ਚੀਜ਼ ਹੈ। ਤੁਸੀਂ ਪਾ ਨਹੀਂ ਲਵੋ, ਹਾਂ, ਸੁੱਤਾ, ਸੁੱਤਾ ਅਗਰ ਗੁਰਮੁਖੀ ਚ ਲਿਖੋਗੇ ਤੇ ਤੁਸੀਂ ਤੱਤੇ ਦੇ ਉੱਤੇ ਅੱਧਕ ਪਾਓਗੇ, ਹਾਂਜੀ ਠੀਕ ਹੈ। ਨਹੀਂ ਨਹੀਂ ਨਹੀਂ, ਤੱਤੇ ਤੇ ਅਦਕ ਨਹੀਂ, ਅਦਕ ਸੱਸੇ ਤੇ ਹੈ। ਹਾਂ, ਸੱਸੇ ਨੂੰ ਔਂਕੜ, ਅਦਕ, ਐਗਜ਼ੈਕਟਲੀ, ਤੱਤੇ ਨੂੰ ਕੰਨਾ। ਹਾਂਜੀ ਹਾਂ, ਲੇਕਿਨ ਇਹ ਕਿ ਆਵਾਜ਼ ਜਿਹੜੀ ਹੈ ਉਹ ਤੱਤਾ ਦੀ ਡਬਲ ਹੋ ਜਾਂਦੀ ਡਬਲ ਤੱਤੇ ਬੋਲੇਗੀ ਤੇ। ਨਾ, ਤੱਤਾ ਦੀ ਆਵਾਜ਼ ਹਾਂ। ਡਬਲ ਬੋਲੇਗੀ। ਇਸੇ ਤਰੀਕੇ ਨਾਲ ਅਗਰ ਤੁਸੀਂ ਸ਼ਬਦ ਪਾਓ, ਸ਼ਾਹਮੁਖੀ ਦੇ ਵਿੱਚ ਇਹੀ ਕੰਮ, ਉਰਦੂ ਦੇ ਵਿੱਚ ਜਾਂ ਸ਼ਾਹਮੁਖੀ ਦੇ ਵਿੱਚ ਇਹੀ ਕੰਮ ਸ਼ਬਦ ਕਰਦੀ ਹੈ ਕਿ ਇੱਥੇ ਓਕੇ, ਇੱਥੇ ਡਬਲ ਬੁਲਾਉਣਾ ਹੈ ਤੁਸੀਂ। ਨਹੀਂ ਫਿਰ ਜਿਵੇਂ ਸੱਤਾ ਤੇ ਸੁੱਤਾ, ਇਹਨੂੰ ਲਿਖਣ ਚ ਫਰਕ ਹੈ ਕੋਈ? ਸੀਨ ਦੇ ਉੱਤੇ ਪੇਸ਼ ਤੇ ਫਰਕ ਪਾ ਲਈਏ, ਪਾ ਰਹੀ ਹੈ, ਬਾਕੀ ਸਾਰਾ ਉਹੀ ਹੈ। ਮੈਂ ਦੱਸਣਾ, ਇਹ ਬਣ ਗਿਆ ਜੀ ਸੱਤਾ, ਉਹ ਨਹੀਂ, ਓਕੇ ਓਕੇ, ਮੈਂ ਕੰਫਿਊਜ਼ ਹੋ ਗਿਆ। ਠੀਕ ਹੈ ਸਮਝ ਗਿਆ। ਇਹ ਹਾਂ, ਹੋ ਗਿਆ ਉਹਦੇ ਤੇ ਹੈ ਹੀ ਸੱਤਾ। ਨਹੀਂ ਉਹ। ਮੈਂ ਕਹਿ ਰਿਹਾ ਹਾਂ ਕਿ ਤੁਸੀਂ ਇਸ ਨੂੰ ਅਸੀਂ ਸੱਤਾ ਇੰਜ ਲਿਖ ਲਿਆ ਹੈ ਔਰ ਸੱਤਾ ਪੜਿਆ ਜਾਏਗਾ, ਠੀਕ ਹੈ। ਔਰ ਅਗਰ ਅਸੀਂ ਸੁੱਤਾ ਲਿਖਨੇ ਆ ਨਹੀਂ ਮੈਂ ਨਹੀਂ ਰੁਕੋ, ਮੈਂ ਕੁਐਸਚਨ ਹੀ ਗਲਤ ਪੁੱਛਿਆ ਹੈ। ਨਹੀਂ ਸੋ ਤੁਸੀਂ ਲਿਖੋ ਸੁਤਾ ਐਂਡ ਸੁੱਤਾ। ਨਹੀਂ, ਦੁਬਾਰਾ ਦੱਸੋ। ਉਹਦੇ ਕਰ ਦਿੱਤਾ, ਸੁੱਤਾ ਤੇ ਸੱਤਾ। ਨਹੀਂ ਸੱਤਾ ਨਹੀਂ, ਸੁਤਾ। ਮਤਲਬ ਅਗਰ ਸੁਤਾ, ਗੁਰਮੁਖੀ ਚ ਲਿਖੀਏ, ਗੁਰਮੁਖੀ ਚ ਅਗਰ ਲਿਖੀਏ, ਮੈਂ ਗੁਰਮੁਖੀ ਚ ਮਤਲਬ ਸੱਸੇ ਤੇ, ਜਿਵੇਂ ਸੁੱਤਾ ਤੇ ਹੋਇਆ ਸੱਸੇ ਨੂੰ ਔਂਕੜ, ਅਦਕ, ਤੱਤੇ ਨੂੰ ਕੰਨਾ, ਤੇ ਸੁਤਾ ਹੋਇਆ ਮਤਲਬ ਸੱਸੇ ਨੂੰ ਸਿਰਫ ਔਂਕੜ, ਤੱਤੇ ਨੂੰ ਕੰਨਾ, ਅਦਕ ਨਹੀਂ ਹੈ ਸੱਸੇ ਤੇ ਇਹਨੂੰ ਅਗਰ ਮੈਂ ਸ਼ਾਹਮੁਖੀ ਚ ਲਿਖਦਾ, ਕੁਝ ਫਰਕ ਹੈ? ਨਿਉ ਮੇਲਾ ਦੇ ਲਿਖਣੀ ਪੈਣੀ ਹੈ ਸੁਤਾਈ। ਨਹੀਂ ਦੇਖੋ, ਇੱਕ ਲਫ਼ਜ਼ ਹੈ ਸਤਾ, ਠੀਕ ਹੈ, ਸਤਾ ਮਤਲਬ ਸਰਫੇਸ। ਉਹ ਨਹੀਂ, ਉਹ ਉਹਦੇ ਚ ਹਾ ਉਹ ਹੈ ਵੇ, ਉਹ ਬਾਹਰ ਦਾ ਲਫ਼ਜ਼ ਹੈ। ਸਤਾ, ਓਕੇ, ਸਤਾ, ਸਤਾ ਕੀ ਸਰਫੇਸ ਹੈ, ਮੈਨੂੰ ਪਤਾ ਨਹੀਂ ਸੀ। ਸਰਫੇਸ, ਉਹ ਸਤਾ ਹੈ, ਆਖਰ ਦੇ ਉੱਤੇ ਹੈ ਵੇ। ਔਰ ਉਹ ਹਾਂਜੀ ਹੈ ਸਮਝ ਜਿਹੜੀ ਗਿਆ। ਹੈ ਅਸੀਂ ਪੂਰੀ ਨਹੀਂ ਬੋਲਦੇ, ਅਸੀਂ ਲੇਕਿਨ ਬੁਲਾਉਂਦੇ ਜ਼ਰੂਰ ਹਾਂ, ਉੱਥੇ ਮੌਜੂਦ ਹੈ ਉਹ ਹੈ ਸਤਾ। ਸਤਾ ਤੇਜ਼ੀ ਨਾਲ ਠੀਕ ਹੈ। ਬੋਲਾਂਗੇ ਤੇ ਉਹ ਜ਼ਰਾ ਜੀ ਨਾਲ ਅਸੀਂ ਬੁਲਾ ਕੇ ਤੁਰ ਜਾਣਾ, ਇਹ ਸਤਾ ਠੀਕ ਨਹੀਂ ਹੈ। ਸਤਾ ਇਹ ਸਾਡੇ ਬੁਲਾਵਣ ਦਾ ਤਰੀਕਾ ਹੈ। ਅਹਿਲੇ ਜ਼ੁਬਾਨ ਕਿਵੇਂ ਇਹਨੂੰ ਬੁਲਾਉਂਦੇ ਨੇ ਸਾਨੂੰ ਨਹੀਂ ਉਹਦਾ ਪਤਾ, ਅਸੀਂ ਤੇ ਇਹਨੂੰ ਸਤਾ ਕਹਿੰਦੇ ਹਾਂ, ਸਤਾ। ਅੱਛਾ, ਅਸੀਂ ਹਾਲੀ ਜਿਹੜੇ ਨਾ ਜੀ ਆਪਣੇ ਦੇਸੀ ਲਫ਼ਜ਼ ਸੜੇ ਸਨ, ਦੇਖੋ ਸਤਾ, ਸੱਤਾ, ਸੱਤਾ ਕਹਿ ਲੋ, ਤੇ ਸੁੱਤਾ, 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 ਇਹ ਸੁੱਤਾ ਹੈ, ਇਹਨੂੰ ਸੁੱਤਾ ਹੀ ਪੜਨਗੇ ਲੋਕ। ਅਗਰ ਇਹਨੂੰ ਬਹੁਤ ਪਰਫੈਕਟ ਤੁਸੀਂ ਲਿਖਣਾ ਹੈ ਤੇ ਫਿਰ ਤੇ ਦੇ ਉੱਤੇ ਛੱਦ ਪਾਣੀ ਪਏਗੀ। ਕਿਉਂ ਕਿ ਤੇ ਜਿਹੜੀ ਉਹ ਡਬਲ ਬੋਲਦੀ ਪਈ ਹੈ। ਸੁੱਤਾ ਨਹੀਂ ਇਹ ਹਾਂ, ਨਹੀਂ ਇਹ ਮੈਂ ਸਮਝ ਗਿਆ। ਮੈਂ ਅੱਧਕ ਵਾਲਾ ਅਸੂਲ ਜਿਹੜਾ ਹੈ ਉਹ ਤੇ ਦੇ ਉੱਤੇ ਲਾਗੂ ਹੋ ਰਿਹਾ। ਨਹੀਂ, ਮੈਂ ਤੁਹਾਨੂੰ ਚੈਟ 'ਚ ਨਾ ਲਿਖ ਕੇ 2 ਪਿੰਗ ਕਰਦਾ, ਇੱਕ ਮਿੰਟ, ਸ਼ਾਇਦ ਮੈਂ ਲਿਖ ਸਕਾਂ। ਹੋਲਡ ਕਰੋ ਇੱਕ ਮਿੰਟ। ਤੁਸੀਂ ਪੜ੍ਹ ਪਾ ਰਹੇ ਇਹਨੂੰ? ਨਾ ਪੜਨਾ, ਦੇਖਣਾ ਇਹ ਸੁੱਤਾ ਹੋ ਗਿਆ, ਠੀਕ ਹੈ। ਐਂਡ ਦੈਨ ਸੁੱਤਾ ਤੁਸੀਂ ਬਿਲਕੁਲ ਠੀਕ ਲਿਖਿਆ। ਹਾਂ, ਐਂਡ ਇਹ ਇਹ ਵਾਲਾ ਸੁੱਤਾ, ਇਹ ਸੁੱਤਾ ਹੋ ਗਿਆ। ਸੁੱਤਾ ਹੈ ਮਤਲਬ ਹਾਂ, ਇੱਕ ਦੇ ਵਿੱਚ ਤੇ ਜਿਹੜੀ ਉਹ ਡਬਲ ਬੋਲ ਰਹੀ ਹੈ, ਇੱਕ ਦੇ ਵਿੱਚ ਡਬਲ ਨਹੀਂ ਬੋਲ ਰਹੀ। ਸੁਤਾ ਔਰ ਸੁਤਾ। ਹਾਂ, ਤੇ ਅਗਰ ਮੈਂ ਸੈਕੰਡ ਵਾਲਾ ਲਿਖਣਾ ਹੋਵੇ, ਸੁਤਾ ਜਿਹੜਾ ਹੈ, ਉਹ ਕਿਵੇਂ ਲਿਖੂਗਾ? ਜੀ ਸੇਮ ਇਹੋ ਹੀ ਹੈ, ਇਹੋ ਹੀ ਹੈ ਸੁਤਾ। ਔਰ ਜੇ ਤੁਸੀਂ ਕਹਿੰਦੇ ਹੋ ਕਿ ਜਨਾਬ ਇਹਨੂੰ ਸੁਤਾ ਨਾ ਪੜਿਆ ਜਾਏ, ਇਹਨੂੰ ਸੁੱਤਾ ਪੜਿਆ ਜਾਏ, ਅਗਰ ਸੁਤਾ ਵੀ ਕੋਈ ਲਫ਼ਜ਼ ਮੌਜੂਦ ਹੋਵੇ ਕਾਮਨਲੀ ਨੋਨ, ਤੇ ਤੁਹਾਨੂੰ ਇਹ ਡਰ ਹੋਵੇ ਕਿ ਇਹਨੂੰ ਜਨਾਬ ਮੈਂ ਤੇ ਲਿਖਿਆ ਸੁੱਤਾ ਤੇ ਇਹਨੂੰ ਸੁਤਾ ਨਾ ਪੜਿਆ ਜਾਏ, ਤੇ ਫਿਰ ਤੇ ਦੇ ਉੱਤੇ ਤੁਹਾਨੂੰ ਸ਼ੱਦ ਪਾਣੀ ਪਏਗੀ
ਇਹ ਦੱਸਣ ਲਈ ਕਿ ਤੇ ਨੂੰ ਡਬਲ ਪੜੋ, ਤੇ ਦੇ ਉੱਤੇ हाँ ਜ਼ੋਰ ठीक है ਦਿਓ, ठीक है ਸੁੱਤਾ ਇਹਨੂੰ ठीक ਬਣਾਓ, है ਇਹ ਸਤਾ ਨਹੀਂ ਇਹਨੂੰ समझ गया ਸੁੱਤਾ। समझ गया ਹਾਂ ਠੀਕ ਹੈ ना जी, ठीक ਸੁੱਤਾ है ठीक है ਔਰ ਸੁੱਤਾ, ਤੇ ਦੇ ਉੱਤੇ ਜ਼ੋਰ ਪਾਣਾ ਕਿ ਨਹੀਂ ਪਾਣਾ, ਸਿਰਫ ਐਸੇ ਫਰਕ ਦੀ ਅਸੀਂ ਗੱਲ ਕਰ ਰਹੇ ਹਾਂ ਨਾ। ठीक है ठीक है ਹਾਂ ਹੋਰ ਲਫ਼ਜ਼ ਸੁੱਤਾ ਤਾਂ ਕੁੱਤਾ ਵੀ ਉਹੀ ਗੱਲ ਹੋ ਗਈ, ਕੁੱਤਾ ਵੀ ਉਹੀ ਸੇਮ ਹੋ ਗਿਆ। ਤਾਂ ਉਹੀ ਹੋ ਗਿਆ ਜੀ। ਤੇ ਟੁੱਟਾ, ਜੇ ਚੀਜ਼ ਟੁੱਟ ਗਈ ਨੇ ਟੁੱਟਾ, ਉਹ ਵੀ ਸੇਮ ਹੀ ਗੱਲ ਹੋ ਗਈ। ਟੁੱਟਾ ਠੀਕ, ਹੁਣ ਟੁੱਟਾ। ਹੋਰ ਲਫ਼ਜ਼ ਕਾਫੀ ਸਾਰੇ ਬਣ ਸਕਦੇ ਨੇ। ਇਹਦੇ ਮੁੱਖ, ਮੂੰਹ ਨੂੰ ਮੁੱਖ ਵੀ ਕਹਿ ਦਿੰਦੇ ਆ ਹਨਾ, ਮੁੱਖ, ਮੁਖੜਾ, ਮੁੱਖ, ਮੁਖੜਾ, ਮੁਖੜਾ ਜਾਂ ਭੁੱਖ, ਭੁੱਖ, दुख, ਦੁੱਖ, ਸੁੱਖ, ਲੁੱਟ, ਭੁੱਖ, ਸੁੱਖ, ਲੁੱਟ, ਚੁੱਪ, ਚੁੱਪ, ਹਾਂਜੀ ਚੁੱਪ, ਬਹੁਤ ਲਫ਼ਜ਼ ਬਣ ਸਕਦੇ ਨੇ। ਜੁਪ, ਜੁਪਨਾ ਵੀ ਹੈ। ਉਹਦਾ ਕੀ ਮਤਲਬ? जुप ਜੁੱਪ ਕੀ ਹੁੰਦਾ? ਜੁਪ, ਹਾਂਜੀ ਜੁਪਣ ਹੁੰਦਾ ਹੈ ਇੱਕ ਤੇ ਜੁਪਣ ਦਾ ਮਤਲਬ ਹੈ ਜੀ ਕਿ ਅੰਗੇਜ ਹੋਣਾ ਕਿਸੇ ਕੰਮ ਦੇ ਵਿੱਚ, ਜੁਪ ਜਾਣਾ। ਅੱਛਾ। ਔਰ ਫਿਰ ਜਿਹੜੇ ਜਾਨਵਰ ਨੇ ਜਿਨ੍ਹਾਂ ਨੂੰ ਅਸੀਂ ਐਗਰੀਕਲਚਰ ਦੇ ਵਿੱਚ, ਫੀਲਡ ਦੇ ਵਿੱਚ, ਜ਼ਮੀਨ ਦੇ ਹਲ ਵਾਹਣ ਜਾਂ ਦੂਸਰੇ 'ਚ ਅਸੀਂ ਯੂਜ਼ ਕਰਨੇ ਆ ਕਿਸੇ ਜੋੜ ਕੇ, ਜਾਂ ਮਤਲਬ ਕਿਸੇ ਦੂਸਰੀਆਂ ਚੀਜ਼ਾਂ ਰੱਸਿਆਂ ਨਾਲ, ਜਾਂ ਉਹਨੂੰ ਜੁਪਣਾ ਕਹਿੰਦੇ ਨੇ ਕਿ ਕਿਸੇ ਦੇ ਵਿੱਚ ਇਸ ਤਰੀਕੇ ਨਾਲ ਜੁੜਨਾ ਕਿਸੇ ਚੀਜ਼ ਨਾਲ ਕਿ ਤੁਸੀਂ ਉਹਨੂੰ, ਉਹਦੇ ਨਾਲ ਅੰਗੇਜ ਹੋਵੋ, ਇਹ ਜੁਪਨ ਹੈ। ਅਗਰ ਤੁਸੀਂ ਮੈਨੂੰ ਇਜਾਜ਼ਤ ਦਿਓ ਤੇ ਮੈਂ ਲਫ਼ਜ਼ ਦੇਖ ਸਕਣਾ, ਇੱਥੇ ਸਾਡੇ ਕੋਲ ਉਹਦੇ ਮੀਨਿੰਗਸ ਹੋਣਗੇ। हाँ जी, ਇਹ ਬੜੀ ਅੱਛੀ ਇੱਕ ਕਿਤਾਬ ਹੈ ਜੀ, ਇਹਦਾ ਨਾਮ ਹੈ ਕਣ ਲੇਖਾ, ਔਰ ਇਹ ਸਾਡੇ ਇੱਕ ਸਕਾਲਰ ਸਨ ਆਸਿਫ ਖਾਨ, ਇਹ ਇਹਨਾਂ ਦੀ ਹੈ। ਇਹਨਾਂ ਨੇ ਆਸਿਫ ਖਾਨ ਔਰ ਤਨਵੀਰ ਬੁਖਾਰੀ ਦੇ ਨਾਲ ਮਿਲ ਕੇ ਇਹ ਕਿਤਾਬ ਲਿਖੀ ਸੀ। ਨਾਂ ਕੀ ਹੈ ਕਿਤਾਬ ਦਾ? ਕਣ ਲੇਖਾ, ਕਣ ਲੇਖਾ। ये बेसिकली एक छोटी डिक्शनरी है, या समझ लो कि वर्ब्स में। और मैं देखना कि इन्होंने जुपन, हाँ जी, जुपन का मतलब है रुझण, जुटन, मशगूल थीवन, डहन, लगन काम विच, जिद जुट जाना, जुटे रहना, एग्जैक्टली, जोड़िया जावन, जोत्या जावन, हाल या गड्डी दे विच जोत्या जावन भी इहदा मतलब है। ਇਹ ਹੈ ਜੀ ਜੁਪਣ। ਮੈਂ ਦੁਬਾਰਾ ਪੜ੍ਹ ਦੇਣਾ, ਰੁੱਝਣ, ਜੁਟਣ, ਮਸ਼ਗੂਲ ਥੀਵਣ, ਡਹਿਣ, ਲੱਗਣ, ਬ੍ਰੈਕਟ ਲਿਖਿਆ ਕੰਮ ਵਿੱਚ, ਔਰ ਸੈਕੰਡ ਸੈਟ ਮੀਨਿੰਗਸ ਦਾ ਜੋੜਿਆ ਜਾਵਣ, ਜੋਤਿਆ ਜਾਵਣ, ਬ੍ਰੈਕਟਸ ਉਹਨਾਂ ਨੇ ਲਿਖਿਆ ਹਾਲ ਜਾਂ ਗੱਡੀ ਦੇ ਵਿੱਚ ਜੁਟਣ ਜੋੜਨਾ ਹੋਵੇ। ਹਾਂ ਇਹ ਜੇ, ਤੇ ਬੜੀ ਅੱਛੀ ਮੈਨੂੰ ਲੱਗਦਾ ਕਿ ਗੁਰਮੁਖੀ 'ਚ ਨਹੀਂ ਹੋਈ और ये चीज़ां जड़ियां ने होनियां चाहिए ने, बहुत अच्छे रिसोर्सेस ने और बहुत ही स्कॉलरली स्टडीज़ ने। असी इसलिए चाहते हैं कि दोनों स्क्रिप्ट जोड़े ने ज़्यादा तो ज़्यादा सीखे जान दोनों पासे, ताकि लोग पढ़ सकन और इन्हों कोई अगे नवियां शक्लां बनन के जी अच्छा इन्हें उलथे कर सकिए और छप सकन दूसरिया रस्म खाते में। जो डिवाइड हुई है ना लिपियां करके, हम जिधर बंगाली है, बंगला है, वो दोनों पासे इक्को लिपि वरतते हैं ਤੇ ਉਹ ਸਮਝ ਲੈਂਦੇ, ਉਹਨਾਂ ਦੀ ਜਿੱਦਾਂ ਡਿਫਰੈਂਟ ਹਿਸਟਰੀ ਆਪਣੀ ਬਣ ਜਦ ਪਈ ਜਾਂ ਤੇ ਸਾਰਾ ਕੁਝ ਡਿਵਾਈਡ ਹੋ ਗਿਆ। ਇਹ ਤਾਂ ਪ੍ਰੋਬਲਮ ਪੈ ਗਈ ਉਹਦਾ। ਜਿੱਦਾਂ ਹੁਣ ਮੇਰਾ ਨਾਂ, ਜੀ ਤੁਸੀਂ ਹੁਣ ਸੋਚ ਰਹੇ ਹੋਵੋਗੇ
ਕਿ ਇਹ ਤੇ ਹੋ ਗਿਆ ਨਾ ਜੀ ਆਪਣਾ ਔਂਕੜ, ਹਾਂਜੀ ਤੇ ਦੁਲੈਂਕੜ ਜਿਹੜੀ ਹੈ ਉਹ ਕਿਸ ਤਰ੍ਹਾਂ ਬਣਾਣੀ ਹੈ? ਉਹ ਵਾਓ ਤੇ ਪੇਸ਼। ਦੁਲੈਂਕੜ ਦੀ ਪਹਿਲੇ ਮੈਨੂੰ ਸਾਊਂਡ ਦੱਸੋ ਤੁਸੀਂ। ਊ ਊ, ਊ ਅਮਰਦੀਪ ਜੀ ਊ ਹੈ ਨਾ? हाँ वो मतलब कोई एग्जांपल है? ਅੱਛਾ ਐਗਜ਼ਾਮਪਲ ਸੀ ਦੇਖ ਲੈਂਦੇ ਹਾਂ ਪਹਿਲੇ ਦੇਖਣਾ ਜੀ ਕਿ हाँ वो ਇਹ ਪੈਣੀ ਹੈ ਵਾ ਦੇ ਨਾਲ। ਦੇਖੋ ਇਹ ਵਾ, ਅਲਿਫ, ਵਾਓ ਔਰ ਇਹ ਦੀਆਂ ਦੋ ਇਹੀ ਸਾਡੇ ਕੋਲ ਵਾਵਲਸ ਨੇ ਜਿਨ੍ਹਾਂ ਨਾਲ ਮਿਲ ਕੇ ਅਸੀਂ ਸਾਰੀਆਂ ਬਾਕੀ ਅਲਾਮਤਾਂ ਬਣਾ ਰਹੇ ਹਾਂ। ਅੱਛਾ ਹੁਣ ਜਿਹੜਾ ਇਹ ਪੇਸ਼ ਅਸੀਂ ਬਣਾਈ ਹੈ ਇਹ ਵੀ ਵਾਓ ਦੀ ਸਾਨੂੰ ਆਵਾਜ਼ ਇਹਦੇ ਵਿੱਚ ਸ਼ਾਮਲ ਮਿਲਦੀ ਹੈ, ਤੇ ਜਿਹੜੀ ਊ ਦੀ ਆਵਾਜ਼ ਊ ਇਸ ਅਸੀਂ ਵਾ ਨਾਲ ਮਿਲਾ ਕੇ ਬਣਾਣੀ ਹੈ। ਵਾ ਦੇ ਉੱਤੇ ਪੇਸ਼ ਪਈ ਹੋਵੇ, ਵਾ ਦੇ ਉੱਤੇ ਪੇਸ਼। ਮਸਲਨ ओके ਮੈਂ ਅੱਗੇ ਮਿਸਾਲ ਦਿੰਦੇ ਹਾਂ। ਇਹ ਲਫ਼ਜ਼ ਹੈ ਚੋਰ। चलो हाँ ਠੀਕ ਹੈ ਅਸੀਂ ਲਿਖਾਂਗੇ ਜਦੋਂ ਚੂਰ, ਇਹ ਵੇ ਚੂਰ, ਇਹ ਪੇਸ਼ ਵਾਓ ਨਾਲ ਰਲ ਕੇ ਇਹਨੇ ਊ ਦੀ ਆਵਾਜ਼ ਬਣਾ ਦਿੱਤੀ ਹੈ। ਉੱਪਰ ਪੇਸ਼ ਖਾਲੀ ਸਿੰਗਲ ਊ ਹੈ, ਇੱਥੇ ਪੂਰੀ ਊ ਬਣੀ ਹੈ, ਮਤਲਬ ਉਹ ਅੱਧੀ ਊ ਹੈ ਜਿਹੜੀ ਲਾਂ ਹੈ पेश ओके अच्छा ठीक है चुन उस ठीक। सूर, कूड़, कूड़ा, ਇਹ ਗਾ ਲਫ਼ਜ਼ ਇਹਨੂੰ ਦੂਰ, ਚਲੋ ਦੂਰ ਲਿਖ ਲਈਏ, ਦੂਰ। ਵਾਓ, ਵਾਓ ਦੇ ਨਾਲ ਅੱਗੇ ਪੇਸ਼ ਦੇ ਨਾਲ ਅੱਗੇ ਵਾਓ ਪੈਣੀ ਹੈ। ਕਿਸੇ ਵੀ ਹਰਫ ਦੇ ਉੱਤੇ ਪੇਸ਼ ਪਾ ਕੇ ਨਾਲ ਵਾਓ ਪਾਈਏ ਤੇ ਫਿਰ ਊ ਦੀ ਆਵਾਜ਼ ਬਣੇਗੀ। ਵੈਸੇ ਮਤਲਬ ਆਈ ਥਿੰਕ ਕੋਈ ਵਰਡ ਤੇ ਹੈ ਨਹੀਂ, ਬਟ ਇਹਨੂੰ ਆਪਾਂ ਦੂਵਰ ਵੀ ਪੜ ਸਕਦੇ ਹਾਂ ਨਾ? ਦੂਵਰ, ਹਾਂਜੀ ਅਗਰ ਮਤਲਬ ਵਾਓ ਨੂੰ ਮੈਂ ਇਹਦੇ ਨਾਲ ਮਿਲਾ ਕੇ ਨਹੀਂ ਰੀਡ ਕਰਦਾ। ਨੋ ਫਿਰ ਦੂਵਰ ਨਹੀਂ, ਦੂਵਰ ਨਹੀਂ, ਦੁਵਰ ਮਤਲਬ ਔਂਕੜ ਨਾਲ। ਦੁਵਰ ਹਾਂਜੀ ਦੁਵਰ ਠੀਕ ਹੈ, ਦੁਵਰ ਤੁਸੀਂ ਪੜ ਸਕਦੇ ਹੋ। ਅਮੂਮਨ ਜਿਹੜੇ ਕਰਦੇ ਨੇ ਨਾ ਜੀ ਦੱਸਣ ਵਾਸਤੇ ਕਿ ਇਹਨੂੰ ਤੁਸੀਂ ਵਾਵਲ ਸਾਊਂਡ ਪੜਨਾ ਹੈ ਜਾਂ ਇਹਨੂੰ ਤੁਸੀਂ ਵਾਓ ਪੜਨਾ ਹੈ ਪੂਰਾ, ਉਹ ਫਿਰ ਕਰਦੇ ਨੇ ਵਾ ਦੇ ਉੱਤੇ ਨਾ ਜ਼ਬਰ ਪਾ ਦਿੰਦੇ ਨੇ, ਦੁਵਰ। ਵਾ ਦੇ ਉੱਤੇ ਅਗਰ ਜ਼ਬਰ ਪਈ ਹੋਏਗੀ ਤੇ ਫਿਰ ਉਹ ਵਾਹ ਬੋਲੇਗਾ, ਫਿਰ ਉਹ ਨਹੀਂ ਬੋਲੇਗਾ, ਉਹ ਨਹੀਂ ਬੋਲੇਗਾ। ਇੱਥੇ ਕੁਛ ਆਇਆ ਜੀ ਚੈਟ ਵਿੱਚ? ਹਾਂ ਨਹੀਂ, ਮੈਂ ਦੋ ਵਾਰੀ ਲਿਖ ਰਿਹਾ ਸੀ। ਠੀਕ ਹੈ, ਦੋ ਵਾਰ ਠੀਕ ਹੈ। ਇਹ ਵੈਸੇ ਅੱਛਾ ਤਰੀਕਾ ਔਰ ਠੀਕ ਤਰੀਕਾ ਇਹ ਵੀ ਹੈ, ਇਹੀ ਹੈ ਕਿ ਤੁਸੀਂ ਇਹਦੇ ਉੱਤੇ ਜ਼ਬਰ ਪਾ ਦਿਓ। ਠੀਕ ਹੈ, ਠੀਕ ਹੈ। ਹੋਰ ਲਫ਼ਜ਼ ਦੱਸੋ। ਕੂਚ, ਕੂਚ ਕੀਤਾ। ਸੂਤੀ ਜਿਹੜਾ ਕੱਪੜਾ ਨਹੀਂ ਹੁੰਦਾ ਸੂਤੀ ਦਾ, ਉਹ ਵੀ ਏਦਾਂ ਸੂਤੀ। ਹਾਂ ਸੂਤੀ, ਸੂਤ ਜਾਂ ਸੂਤੀ।
ਸੂਤਿਆ, ਜੋ ਮਰਜ਼ੀ ਲਫ਼ਜ਼ ਇਹਦੇ ਤੋਂ ਬਣਾਓ ਤੁਸੀਂ। ਟੂਟੀ ਉਹ ਵੀ ਏਦਾਂ ਹੀ ਐਗਜ਼ੈਕਟਲੀ, ਹੁੰਦਾ। ਟੂਟੀ। ਟੂਟੀ। ਭੂਤੀ ਜਿਹੜੀ ਹੁੰਦੀ ਆ ਜੋਗੀਆਂ ਦੀ ਲਾਈ ਹੁੰਦੀ ਮੱਥੇ ਤੇ ਭੂਤੀ, ਪਰ ਮੈਨੂੰ ਪਤਾ ਨਹੀਂ ਕਿੱਦਾਂ ਲਿਖੀ ਗਈ ਹੈ। ਉਸ ਲਫ਼ਜ਼ ਦਾ ਨਹੀਂ ਮੈਨੂੰ ਪਤਾ ਜ਼ਰਾ। ਉਹ ਅਧੂਤੀ ਜਿਹੜੇ ਜੋਗੀ ਲਾਉਂਦੇ ਨਹੀਂ ਹੁੰਦੇ ਜਿਹੜੇ ਸ਼ਿਵ ਲਫ਼ਜ਼ ਜੀ ਦੇ ਲਫ਼ਜ਼ ਕੀ ਹੈ? ਭੂਤੀ ਪੱਬਾ ਮੈਂ ਲਿਖਦਾ ਹੈ ਨਾ, ਮਤਲਬ ਤੁਸੀਂ ਭਭੂਤੀ ਦੋ ਭੱਬੇ ਨਹੀਂ ਹੈ ਨਾ। ਭਭੂਤ। ਹਾਂ ਤੇ ਹਾਂ ਸਹੀ ਹੈ, ਹਾਂ ਭਭੂਤੀ ਆ। ਭਭੂਤੀ, ਹਾਂ। ਜੋਗੀਆਂ ਦੇ ਜਿਹੜੇ ਸਵਾਲ ਆਈ ਹੁੰਦੀ ਹੈ ਨਾ ਮੱਥੇ ਤੇ, ਜਾਂ ਭਭੂਤੀ ਏਦਾਂ ਜਾਂ ਭੂਤੀ ਏਦਾਂ ਦੱਸ। ਭਭੂਤ ਨਹੀਂ, ਸੌਰੀ। ਹਾਂ ਬਸ। ਭਭੂਤ ਦਾ ਮਤਲਬ ਤੇ ਵੈਸੇ ਤੇ ਸਵਾ। ਹਾਂਜੀ ਤੇ ਭਾ ਹੈ ਨਾ ਜੀ ਇਹਦੀ ਰੂਟ। ਜੀ। ਸਾੜੀ ਹੋਈ ਚੀਜ਼, ਹਾਂ ਭਭੂਤੀ, ਠੀਕ। ਜਾਂ ਇਹ ਤਾਂ ਭੂਤ ਵੀ ਬਣਾ ਸਕਦੇ ਆਪਾਂ। ਭੂਤ ਹੈ ਹਾਂ, ਜੀ ਇਹਦੇ ਭੂਤ ਵਿੱਚ ਵੀ। ਮੌਜੂਦ ਹੈ, ਬਣਾਉਣਾ ਕੀ ਹੈ ਅਸੀਂ। ਹੈਲੋ, ਸੌਰੀ, ਭੂਤ, ਝੂਠ। ਭੂਤ ਹਾਂ। ਕੁਝ ਲੋਕ ਜਿਹੜੇ ਨੇ ਉਹ ਝੂਠ ਲਿਖਦੇ ਨੇ, ਕੁਝ ਲੋਕ ਜਿਹੜੇ ਨੇ ਉਹ ਖਾਲੀ ਹੈ ਝੂਠ ਲਿਖਦੇ ਨੇ। ਝੂਠ ਅਗਰ ਗੁਰਮੁਖੀ ਚ ਤੇ ਤੁਹਾਡਾ ਆਹ ਵਾਲਾ ਲਿਖਦੇ ਆ ਠੱਠਾ ਜਿਹੜਾ ਪੈਂਦਾ ਨਾ ਤੁਸੀਂ ਅਗਰ ਲਿਖਿਆ। ਤੇ। ਹਾਂ ਹਾਂ, ਠੱਠਾ ਪੈਂਦਾ ਹੈ, ਹਾਂਜੀ। ਠੀਕ ਹੈ, ਹਾਂ। ਹਿੰਦੀ ਚ ਟ ਹੁੰਦਾ ਹੈ। ਅੱਛਾ, ਠੀਕ ਹੈ। ਹੋਰ ਆਉਂਦੇ ਨਹੀਂ ਮੂੰਹ। ਓਹੋ, ਕੀ ਪੈ ਗਿਆ? ਐਵੇਂ ਹੋਰ ਨਹੀਂ ਕੋਈ ਤੂੰ ਆਉਂਦਾ ਅਮਰਦੀਪ ਜੀ। ਮੈਂ ਕਿਹਾ ਜੀ ਅਮਰਦੀਪ ਨਾ ਤੇ ਮੇਰੇ ਹੁਣ ਆਉਂਦੇ ਨਹੀਂ ਕੋਈ ਨਾਮ ਜੀ। ਠੀਕ ਹੈ, ਇਹ ਕਾਫੀ ਨੇ, ਮਤਲਬ ਹੈ ਕਿ ਸਾਨੂੰ ਇਸ ਆਵਾਜ਼ ਦਾ ਪਤਾ ਚੱਲ ਗਿਆ। ਔਰ ਇਹ ਜਿਹੜੀ ਹੈ ਨਾ ਇਹ ਪੇਸ਼ ਔਰ ਵਾਓ ਨਾਲ ਪੈਣੀ। ਠੀਕ ਹੈ। ਠੀਕ ਹੈ, ਇਹ ਐਕਚੁਅਲੀ ਇਹ ਪ੍ਰੋਬਲਮ ਹੈ, ਕੱਲੇ ਤੇ ਸਮਝ ਆ ਜਾਂਦੇ ਆ, ਜਦੋਂ ਇਹ ਸਾਰੇ ਇਕੱਠੇ ਹੋ ਜਾਂਦੇ ਆ ਨਾ ਫੇਰ ਹੋ ਜਾਂਦੀ ਗੱਲ। ਫੇਰ ਗੜਬੜ ਕਰਦੇ। ਜਦੋਂ ਖਤਮ ਹੋ ਜਾਂਦਾ ਨਾ ਸਾਰਾ ਕੋਰਸ, ਜਦੋਂ ਸਾਰੇ ਆਉਣੇ ਸ਼ੁਰੂ ਹੋ ਜਾਂਦੇ ਆ ਫਿਰ ਇਹ ਸਾਰੀ ਘੁੰਮ ਜਾਂਦੀ ਫਿਰ। ਨਹੀਂ ਅਸੀਂ, ਮੇਰੇ ਖਿਆਲ ਸਾਡੀ ਸਪੀਡ ਠੀਕ ਜਾ ਰਹੀ ਹੈ। ਔਰ ਦੋ ਇੱਕ ਥੋੜੇ ਜਿਹੇ ਵੈਸੇ ਸੋਚ ਕੇ ਤੇ ਮੈਂ ਹੋਰ ਆਇਆ ਹਾਂ, ਦੋ ਇੱਕ ਨਹੀਂ ਕਰ ਵੋਵਲ ਲਓ। ਹੋਰ ਨੇ, ਤੇ ਉਸ ਤੋਂ ਬਾਅਦ ਫਿਰ ਅਸੀਂ ਪੜ੍ਹਾਈ, ਰੀਡਿੰਗ ਔਰ ਲਿਖਾਈ ਸ਼ੁਰੂ ਕਰ ਦੇਣੀ। ਇੱਕ ਅਸੀਂ ਹੋਰ ਇੱਕ ਕਰ ਸਕਦੇ ਹੋ। ਇੱਕ ਉਹ ਇਹਦੀ ਉਹਨੂੰ ਕਹਿੰਦੇ ਆ ਅਸੀਂ ਮੱਧ। ਪਰ ਸਕਰੀਨ ਪਤਾ ਨਹੀਂ ਮੇਰੀ ਖਰਾਬ। ਨਹੀਂ, ਮੈਨੂੰ ਤੇ ਨਜ਼ਰ ਆ ਰਿਹਾ ਡਬਲ। ਇੱਥੋਂ ਮੈਨੂੰ ਤਾਂ ਡਬਲ ਆਉਂਦੀ, ਪਤਾ ਨਹੀਂ ਨਹੀਂ ਆ ਰਹੀ ਨਜ਼ਰ ਤੁਹਾਨੂੰ? ਡਬਲ ਆਉਂਦੀ ਆ। ਦੋ ਸਕਰੀਨਾਂ ਆ ਰਹੀਆਂ ਨੇ। ਹਾਂਜੀ। ਇਹ ਤੇ ਨਹੀਂ ਹੋਣੀ ਚਾਹੀਦੀ। ਕਿਸ ਤਰ੍ਹਾਂ ਇਹਦਾ ਕੀ ਕਰੀਏ? ਨਹੀਂ ਠੀਕ ਹੈ। ਮੇਰਾ ਕੰਪਿਊਟਰ ਖਰਾਬ। ਅੱਛਾ, ਇਹ ਮਾਦੇ, ਠੀਕ ਹੈ, ਇਹਨੂੰ ਮੱਧ ਕਰਨੇ ਅਸੀਂ। ਇਹ ਅਲਿਫ ਨਾਲ ਪੈਂਦੀ ਹੈ, ਅਲਿਫ ਦੀ ਆਵਾਜ਼ ਨੂੰ ਡਬਲ ਕਰ ਦਿੰਦੀ ਹੈ, ਲੰਬਾ ਕਰ ਦਿੰਦੀ ਹੈ। ਔਰ ਅਲਿਫ ਦੇ ਉੱਤੇ ਪੈਂਦੀ ਹੈ ਆ। ਇਹ ਖਾਲੀ ਅਲਿਫ ਜਿਹੜਾ ਇਹ ਹੈਗਾ ਆ, ਜਿਵੇਂ ਕੰਨਾ ਹੁੰਦਾ, ਜਿਵੇਂ ਐਗਜ਼ੈਕਟਲੀ ਅਲਿਫ ਦੇ ਨਾਲ ਜਿਵੇਂ ਕੰਨਾ ਰਲ ਗਿਆ ਆ। ਠੀਕ ਹੈ। ਮੱਧ, ਇਹਨੂੰ ਅਸੀਂ ਥੱਲੇ ਆ ਕੇ ਲਫ਼ਜ਼ ਬਣਾਉਂਦੇ ਹਾਂ, ਆਸਰਾ। ਠੀਕ ਹੈ।
आमद। आमद। ओए, आमद। आब। आरजू। आरजू। आब, हाँ। वाह, आरजू कितना अच्छा ਤੁਸੀਂ ਕਰਦੇ ਦੱਸਿਆ। ਹੁਣ ਦੇਖੋ, ਆਮ ਤੌਰ ਤੇ ਤੁਸੀਂ ਨਾ ਪੜੋਗੇ ਤੇ ਆਰਜ਼ੂ ਇੰਜ ਹੀ ਲਿਖਿਆ ਹੋਏਗਾ। ਇਹਦਾ ਮਤਲਬ ਹੈ पेश है नहीं। ਕਿ ਪੇਸ਼ ਇਹਦੇ ਅਜ਼ਿਊਮ ਕੀਤੀ ਜਾ ਰਹੀ ਹੈ ਕਿ ਪੇਸ਼ ਹੈ ਵੇ ਆਰਜ਼ੂ ਇਹ ਲਫ਼ਜ਼ ਤੇ ਇਹ ਪੇਸ਼ ਨਾਲ ਹੈ, ਲੇਕਿਨ ਪੇਸ਼ ਪਾਉਂਦੇ ਨਹੀਂ ਹੈ ਅਮੂਮਨ, ਆਰਜ਼ੂ ਇੰਜ ਹੀ ਲਿਖਿਆ ਜਾਏਗਾ। ਜੇ ਤੁਸੀਂ ਪੇਸ਼ ਨੂੰ ਮਾਈਨਸ ਕਰਦੇ ਹੋ ਕਿ ਜੀ ਪੇਸ਼ ਨਹੀਂ ਹੈ ਤੇ ਫਿਰ ਇਹ ਆਰਜ਼ੋ ਹੈ, ਇਹ ਆਰਜ਼ੂ ਨਹੀਂ ਹੈ, ਆਰਜ਼ੋ ਹੈ। ਕਿਉਂਕਿ ਆਰਜ਼ੋ ਕੋਈ ਐਸਾ ਲਫ਼ਜ਼ ਨਹੀਂ ਹੈ ਜਿਹੜਾ ਆਮ ਤੌਰ ਤੇ ਇਸਤੇਮਾਲ ਚ ਆਉਂਦਾ ਹੋਵੇ, ਤੇ ਆਰਜ਼ੂ ਹੀ ਲਫ਼ਜ਼ ਹੈ ਜਿਹਨੂੰ ਅਸੀਂ ਜਾਣਦੇ ਹਾਂ, ਤੇ ਉਹ ਪੇਸ਼ ਨਾਲ ਲਿਖਿਆ ਜਾਂਦਾ ਹੈ। ਪੇਸ਼ ਨਹੀਂ ਹੈ ਤੇ ਅਸੀਂ ਉਹਨੂੰ ਆਰਜ਼ੂ ਹੀ ਪੜ੍ਹਦੇ ਹਾਂ। ਮੇਰੀ ਗੱਲ ठीक है। ਹਾਂਜੀ, पेश आरज़ू इंज ही है। पेश आएगी वैसे जाल दे उत्ते ना। पेश आएगी तो सही, वो हाँ, लिखाई ओके। जड़ी कह रही है कि वो मिक्स कर रहा है या गड़बड़ कर रहा है। ठीक है, पेश ठीक है। वैसे आएगी, लेकिन तुम अगर नहीं लिखोगे ना, पेश नहीं पाओगे तो इनू आरजू ही पढ़िया जाएगा, ठीक क्योंकि है, होर कोई लफज है नहीं है, बनता ही नहीं कुछ। बनता ही नहीं है कुछ। ए वे फिर आबरू। आड़ू मैं लिखन लगा सा, ਇਹ ਲਿਖਾਈ ਦੇ ਵਿੱਚ ਕੁਝ ਆ ਰਿਹਾ ਜੀ ਕਿ ਉਹ ਨਾਲ ਜੋੜ ਦਿੰਦਾ। ਤੁਸੀਂ ਆਬਰੂ ਲਿਖਿਆ, ਦੱਸਿਆ? हाँ जी, हाँ, आबरू। आबरू ਇੱਥੇ ਸੇ ਪੇਸ਼ ਪਾਤੀ ਹੈ, ਠੀਕ ਹੈ। आदत। ਅਸੀਂ ਲਫ਼ਜ਼ ਆਦਤ ਉਹ ਐਨ ਨਾਲ ਹੈ। अच्छा, ओके। ठीक है। ਉਹ ਐਨ ਨਾਲ ਹੈ। ਆਮਰ, ਆਮਰ ਅਸੀਂ ਯੂਜ਼ ਕਰਨੇ ਆ ਡਿਕਟੇਟਰ ਵਾਸਤੇ, ਆਮਰਾਨਾ ਨਿਜ਼ਾਮ, ओके। डिक्टेटरशिप या अथॉरिटेरियन रूल। आमिर ये शायद तुर्की का है या पर्शियन लफ्ज़ है, पता नहीं कितों आया। आर, आर पार, और आद, आद सच, जुगाद सच। हाँ जी। आद, नानक होसी भी सच। साध नहीं होता नहीं पहला आ वो नहीं होता। अच्छा, मैं एक चीज़ जी है ना वो तुहानू होर शेयर करना चाहना कि ये आ जिहड़ा है ना जी, जिहड़ा असीं मद दे नाल अलिफ दे उत्ते मद पा के ओहदी आवाज़ नूं लंबा कीता है, जनरली ਇਹ ਲਫ਼ਜ਼ ਦੇ ਸ਼ੁਰੂ ਚ ਹੀ ਪੈਂਦਾ ਹੈ। ਆ ਦੀ ਆਵਾਜ਼ ਬਾਕੀ ਉਹ ਜਿਹੜੀ ਆਉਂਦੀ ਹੈ ਉਹ ਅੱਗੇ ਅਲਿਫ ਹੀ ਉਹਦੀ ਆਵਾਜ਼ ਨੂੰ ਪੂਰਾ ਕਰ ਦਿੰਦਾ ਹੈ, ਲੇਕਿਨ ਕੁਝ ਸਕਾਲਰ ਜਿਹੜੇ ਨੇ ਉਹ ਬਾਅਦ ਵਿੱਚ ਆਵਣ ਵਾਲਾ ਜਿਹੜਾ ਅਲਿਫ ਹੈ ਉਹਦੇ ਤੇ ਵੀ ਪਾ ਦਿੰਦੇ ਨੇ ਯਾਰ ਮਦ। ਜਿਵੇਂ ਅਸੀਂ ਆਸਰਾ ਲਿਖਿਆ ਹੈ, ਉਹ ਅਗਲੇ ਤੇ ਵੀ ਅਗਰ ਇੱਥੇ ਆ ਦੀ ਆਵਾਜ਼ ਮੌਜੂਦ ਹੈ ਕਿਸੇ ਲਫ਼ਜ਼ ਤੇ ਤੇ ਉਹ ਇਹਦੇ ਤੇ ਵੀ ਪਾ ਦਿੰਦੇ ਨੇ, ਇਹ ਵੀ ਮੈਂ ਦੇਖਿਆ। ਲੇਕਿਨ ਜਨਰਲੀ ਅਸੀਂ ਦੇਖਦੇ ਹਾਂ ਕਿ ਸ਼ੁਰੂ ਦੇ ਵਿੱਚ ਅਲਿਫ ਮਦ ਆ ਸ਼ੁਰੂ ਚ ਪੈਂਦਾ ਹੈ, ਅੱਗੇ ਨਹੀਂ ਪਾਉਂਦੇ ਲੋਕ। ਲੰਬੀ ਆਵਾਜ਼ ਆ ਦੀ ਅਲਿਫ ਤੋਂ ਲੈ ਲੈਂਦੇ ਨੇ। ਕੁਝ ਸਕਾਲਰਸ ਦੇ ਵਿੱਚ ਮੈਂ ਦੇਖਿਆ, ਹੁਣ ਆਸਫ ਖਾਨ ਇਹਨਾਂ ਦੀ ਕਿਤਾਬ 'ਚ ਵੀ ਇਹਨਾਂ ਨੇ ਲਿਖੀ, ਉਹਦੇ ਵਿੱਚ ਵੀ ਅੱਗੇ ਇਹਨਾਂ ਨੇ ਲਫ਼ਜ਼ ਦੇ ਆਖਰ ਦੇ ਉੱਤੇ ਜੁੜਿਆ ਹੋਇਆ ਅਲਿਫ ਮਦ ਪਾਇਆ ਹੋਇਆ, ਜਿਹੜਾ ਜਨਰਲੀ ਅਮੂਮਨ ਲੋਕ ਨਹੀਂ ਪਾਉਂਦੇ। ਤੇ ਇਹ ਤੁਹਾਨੂੰ ਥੋੜੀ ਜਿਹੀ ਵੇਰੀਏਸ਼ਨ ਮਿਲੇਗੀ, ਲੇਕਿਨ ਇੱਕ ਅਸੂਲ ਇਹੀ ਹੈ ਕਿ ਇਹ ਸ਼ੁਰੂ ਦੇ ਵਿੱਚ ਇੱਕ ਲੰਬੀ ਆਵਾਜ਼ ਜਿਹੜੀ ਹੈ ਆ ਦੀ, ਉਹਦੇ ਉੱਤੇ ਇਹ ਮਦ ਪੈ ਕੇ ਉਹਨੂੰ ਆ ਬਣਾ ਦਿੰਦੀ ਹੈ, ਲੰਬੀ ਬਣਾ ਦਿੰਦੀ ਹੈ। ਹੋਰ ਕੋਈ ਲਫ਼ਜ਼? आरी आरी जी, आरी आरी
ਠੀਕ ਜੀ, ਠੀਕ ਹੈ ਠੀਕ ਹੈ। ਤੇ ਅਸੀਂ ਜਰਾ ਦੇਖੀਏ ਕਿ ਅੱਜ ਅਸੀਂ ਕੀ ਕੀਤਾ। ਅੱਜ ਅਸੀਂ ਪੇਸ਼ ਕੀਤੀ ਹੈ ਜੀ ਔਰ ਵਾਓ ਪੇਸ਼ ਵੂ ਦੀ ਆਵਾਜ਼ ਵੀ ਅਸੀਂ ਲੈਤੀ ਹੈ। ਇਹ ਪੇਸ਼ ਦੀ ਹੀ ਵਰਤੋਂ ਹੈ ਔਰ ਮੱਧ ਅਸੀਂ ਤੇ ਅੱਗੇ ਫਿਰ ਅਸੀਂ ਨੈਕਸਟ ਉਹਦੇ ਵਿੱਚ ਦੇਖਾਂਗੇ ਕਿ ਸਾਡੇ ਤਿੰਨ ਨੇ ਹੁਣ ਮੇਜਰ ਜਿਹੜੇ ਵਾਵਲ ਸਾਊਂਡਸ ਨੇ। ਇੱਕ ਤੇ ਹੈ ਵੇ ਸ਼ਦ, ਉਹਦੀ ਵਰਤੋਂ ਹੁੰਦੀ ਹੈ ਲੇਕਿਨ ਉਸ ਤੋਂ ਬਗੈਰ ਵੀ ਲਫ਼ਜ਼ ਪੈਂਦੇ ਨੇ ਔਰ ਸਮਝਿਆ ਜਾਂਦਾ ਹੈ ਕਿ ਅੱਛਾ ਇਹਨੂੰ ਡਬਲ ਬੋਲਣਾ। ਇੱਕ ਲਫ਼ਜ਼ ਹੈ ਹਮਜ਼ਾ, ਇੰਪੋਰਟੈਂਟ ਹੈ, ਉਹ ਆਵਾਜ਼ ਕਿਸ ਤਰ੍ਹਾਂ ਦਿੰਦਾ ਹੈ ਔਰ ਉਹ ਅਸੀਂ ਦੇਖਾਂਗੇ। ਤੇ ਇੱਕ ਅਸੀਂ ਦੇਖਣਾ ਹੈ ਨੂਨ ਗੁੰਨਾ ਨੇਜ਼ਲ ਜਿਹੜੀ ਆਵਾਜ਼ ਹੈ, ਜਿਵੇਂ ਕੰਧ, ਚੰਦ, ਇਹ ਟਿੱਪੀ ਦੀ ਆਵਾਜ਼, ਟਿੱਪੀ, ਯੈਸ, ਟਿੱਪੀ ਦੀ ਆਵਾਜ਼। ਉਹ ਟਿੱਪੀ ਕਿਸ ਤਰ੍ਹਾਂ ਪੈਂਦੀ, ਉਹ ਨੂਨ ਗੁੰਨਾ ਹੈ। ਚੰਦ, ਕੰਧ, ਇਸ ਤਰ੍ਹਾਂ ਬੰਦ, ਕਾਫੀ ਸਾਰੇ ਲਫ਼ਜ਼ ਮਤਲਬ ਇਹ ਅਸੀਂ ਤਿੰਨ ਜਿਹੜੇ ਨੇ, ਮੇਰਾ ਖਿਆਲ ਹੈ ਕਿ ਅਸੀਂ ਅਗਲੀ ਕਲਾਸ ਕਰ ਲਈਏ। ਠੀਕ ਹੈ ਠੀਕ ਹੈ, ਠੀਕ ਹੈ, ਤੇ ਹੁਣ ਅਸੀਂ ਵਾਈਂਡ ਕਰਨੇ ਤਿੰਨੇ ਅਸੀਂ ਕਰ ਸਕਦੇ ਹਾਂ ਅਗਲੀ ਕਲਾਸ ਦੇ ਵਿੱਚ। ਠੀਕ ਹੈ ਕਾਫੀ ਅੱਜ ਕਰ ਲਿਆ ਮੇਰਾ ਖਿਆਲ ਆਪਣੀ ਛੋਟੀ ਕਲਾਸ ਕਰਕੇ। ਹਾਂਜੀ ਠੀਕ, ਤੇ ਹੁਣ ਫਿਰ ਅਸੀਂ ਵਾਈਂਡ ਅਪ ਕਰੀਏ ਜੀ। ਠੀਕ ਹੈ ਅਮਰਜੀਤ ਤੇਰੇ ਲਈ ਠੀਕ ਹੈ? ਹਾਂਜੀ ਹਾਂਜੀ ਠੀਕ ਹੈ, ਠੀਕ ਹੈ। ਤੇ ਹੋਮਵਰਕ ਕੋਈ ਰੱਖਣਾ? ਦੱਸੋ ਜਿਹੜੇ ਅੱਜ ਸਿੱਖਿਆ ਇਹਦੇ ਨਾਲ ਹੀ ਲਫ਼ਜ਼ ਬਣਾਉਣ ਦੇ। Okay. ਕਿਸੇ ਸੈਂਟੈਂਸ ਦੇ ਵਿੱਚ ਵਰਤੋ, ਅਗਰ ਛੋਟੇ ਛੋਟੇ ਸੈਂਟੈਂਸ ਬਣਾਓ ਚਾਮੁਖੀ ਦੇ, ਨਿੱਕੇ ਨਿੱਕੇ, ਜਿਹਦੇ ਚ ਇਸ ਤਰ੍ਹਾਂ ਇਹਨਾਂ ਲਫ਼ਜ਼ਾਂ ਨੂੰ ਵਰਤੋ। ਠੀਕ ਹੈ ਜੀ, ਠੀਕ ਹੈ। ਤੇ ਫਿਰ ਜਨਾਬ ਰੱਬ ਰੱਖਾ ਕਰੀਏ। ਹਾਂਜੀ, ਤੁਸੀਂ ਉਹ ਕਹਿ ਰਹੇ ਸੀ ਕੁਝ ਗੱਲ ਕਰਨੀ ਹੈ ਤੇ ਮੈਂ ਰੁਕ ਜਾਣਾ 5 ਮਿੰਟ ਤੇ ਉਹ ਫਿਰ ਅਸੀਂ ਫੋਨ ਤੇ ਕਰ ਲੈਂਦੇ। ਅਸੀਂ ਇਸ ਤਰ੍ਹਾਂ ਹਾਂਜੀ ਇਹਨੂੰ ਮੈਂ ਪਹਿਲੇ ਤੇ ਇਹਨੂੰ ਕਰਾਂ ਮੈਂ ਸਟਾਪ ਸ਼ੇਅਰ, ਤੇ ਅਸੀਂ ਆਪਣੀ ਕਲਾਸ ਜਿਹੜੀ ਹੈ ਉਹ ਐਂਡ ਕਰ ਦਈਏ। ਠੀਕ ਹੈ, ਠੀਕ ਹੈ, ਰੱਬ ਰੱਖਾ। ਠੀਕ ਹੈ ਜੀ, ਓਕੇ, ਥੈਂਕ ਯੂ, ਤੁਹਾਡੇ ਦੋਨਾਂ ਨੂੰ ਹੈ ਬਾਏ। ਓਕੇ, ਬਾਏ ਬਾਏ। ਓਕੇ ਜੀ, ਬਾਏ।